ਹਰ ਹਰ ਜਨ ਦੋਇ ਏਕ ਹੈ ਬਿਬ ਵਿਚਾਰ ਕਿਛ ਨਾਹਿ ਜਲ ਤੇ ਉਪਜਿਤ ਰੰਗ ਜਿਉ ਜਲ ਹੀ ਵਿਖੇ ਸਮਾਏ। ਜੂਨ ਮਹੀਨੇ ਦੀ ਸੌਰੀ ਜੁਲਾਈ ਮਹੀਨੇ ਦੀ 2 ਤਰੀਕ ਹੈ ਜੀ, ਬਰਾ 2025, ਦਿਨ ਬੁੱਧਵਾਰ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ, ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਦੇ ਨਾਲ ਆਪ ਸਭ ਦਾ ਜੀ ਆਇਆਂ ਕਹਿੰਦਾ ਹੋਇਆ ਸਵਾਗਤ ਕਰਦਾ ਜੀ, ਔਰ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਵਾਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਫੇਰ ਮਾਫੀ ਚਾਹੁੰਦੇ ਆ ਜੀ, ਟੈਕਨੀਕਲ ਡਿਫੀਕਲਟੀ ਥੋੜੀ ਜਿਹੀ ਆਈ ਸੀ, ਕਿਉਂਕਿ ਪ੍ਰੋਗਰਾਮ ਸਾਡਾ ਨਵਾਂ, ਕਈ ਵਾਰੀ ਕੋਈ ਇਸ਼ੂ ਆ ਜਾਂਦੇ ਆ, ਉਹਦੇ ਲਈ ਮਾਫੀ ਚਾਹੁੰਦੇ ਆ ਅਸੀਂ। ਜਿਹੜਾ ਤੁਹਾਡਾ ਤੇ ਸਾਡਾ ਸਾਥ ਜਿਹੜਾ ਤਕਰੀਬਨ 1 ਸਵਾ 1 ਤੱਕ ਇਸੇ ਤਰ੍ਹਾਂ ਬਣਿਆ ਰਹੇਗਾ। ਉਮੀਦ ਕਰਦੇ ਆ ਸਾਡੀ ਇਸ ਗਲਤੀ ਨੂੰ ਤੁਸੀਂ ਮਾਫ ਕਰੋਗੇ, ਔਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਪ੍ਰੋਗਰਾਮ ਨੂੰ ਤੁਸੀਂ ਨਾਲ ਦੀ ਨਾਲ ਚੱਲਦੇ ਚੱਲਦੇ ਸ਼ੇਅਰ ਵੀ ਕਰ ਦਿਓ। ਇਸ ਪ੍ਰੋਗਰਾਮ ਨੂੰ ਤੁਸੀਂ TV 84 ਚੈਨਲ ਦੇ ਉੱਤੇ, ਸਾਡੇ ਰੈਗੂਲਰ ਚੈਨਲ ਦੇ ਉੱਪਰ ਵੀ ਦੇਖਦੇ ਹੋ, ਔਰ IPTV ਬਾਕਸਿਸ ਦੇ ਉੱਤੇ ਵੀ ਤੁਸੀਂ ਦੇਖ ਰਹੇ ਹੋ। ਜੇ ਤੁਹਾਨੂੰ ਕੁਆਲਿਟੀ ਜਿਹੜੀ ਆ ITV ਬਾਕਸ ਦੇ ਉੱਤੇ ਨਹੀਂ ਠੀਕ ਆ ਰਹੀ ਜਾਂ ਕੋਈ ਪ੍ਰੋਬਲਮ ਆ ਰਹੀ ਹੈ, ਤਾਂ ਤੁਸੀਂ ਆਪਣੇ ਪ੍ਰੋਵਾਈਡਰ ਨੇ ਜਿਹੜੇ ਤੁਹਾਡੇ IPTV ਦੇ, ਉਹਨਾਂ ਨੂੰ ਕਾਲ ਕਰਕੇ ਜ਼ਰੂਰ ਇਸ਼ੂ ਬਾਰੇ ਜਾਣਕਾਰੀ ਦਿਓ ਤੇ ਉਹ ਠੀਕ ਕਰ ਦੇਣਗੇ। ਉਸ ਤੋਂ ਇਲਾਵਾ ਤੁਸੀਂ ਸਾਨੂੰ ਆਪਣਾ YouTube ਤੇ ਵੀ ਵੇਖਦੇ ਹੋ, ਔਰ Facebook ਤੇ ਵੀ ਲਾਈਵ ਇਹ ਪ੍ਰੋਗਰਾਮ ਆ ਜਿਹੜਾ TV 84 ਦੇ ਪੇਜਸ ਤੋਂ ਹੁੰਦਾ। ਸੋ ਅਸੀਂ ਇਹ ਜਿਹੜੀ ਗੱਲਬਾਤ ਆ, ਜਿਹੜਾ ਉਪਰਾਲਾ ਲਾਈਵ ਸ਼ੋਅ ਦਾ, ਇਹ ਹੈ ਕਿ ਅਸੀਂ ਵੱਖ-ਵੱਖ ਸ਼ਖਸੀਅਤਾਂ ਜਿਹੜੀਆਂ ਸਰਗਰਮ ਨੇ ਸਿੱਖ ਜਦੋਜਹਿਦ ਦੇ ਵਿੱਚ, ਉਹਨਾਂ ਦੇ ਨਾਲ ਆਪ ਜੀ ਨੂੰ ਰੂਬਰੂ ਕਰਾਉਂਦੇ ਰਹੀਏ, ਔਰ ਜਿਹੜੇ ਚਲੰਤ ਮਾਮਲੇ ਨੇ ਉਹਨਾਂ ਦੇ ਉੱਤੇ ਵੀ ਗੱਲਬਾਤ ਕਰਦੇ ਰਹੀਏ। ਤੁਸੀਂ ਪ੍ਰੋਗਰਾਮ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ, ਇਹਦੇ ਲਈ ਵੀ ਬਹੁਤ ਬਹੁਤ ਧੰਨਵਾਦ। ਔਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਿਹੜੇ ਨੰਬਰ ਨੇ ਉਹ ਤੁਹਾਡੀ ਸਕਰੀਨ ਤੇ ਸ਼ੋ ਅਪ ਹੋ ਜਾਣਗੇ। ਜੇ ਤੁਸੀਂ ਵੇਖ ਰਹੇ ਹੋ, ਜੇ ਤੁਸੀਂ ਸੁਣ ਰਹੇ ਹੋ, ਤਾਂ ਮੈਂ ਦੱਸ ਦਿੰਦਾ ਜੀ, 514 476 8484 ਦੇ ਉੱਤੇ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ WhatsApp ਤੇ ਮੈਸੇਜ ਕਰ ਸਕਦੇ ਹੋ, ਜਾਂ WhatsApp ਤੇ ਕਾਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਡਾਇਰੈਕਟ ਕਾਲ ਵੀ ਕਰ ਸਕਦੇ ਹੋ। ਉਸ ਤੋਂ ਇਲਾਵਾ ਜਿਹੜੇ ਵੀਰ ਸਾਡੇ ਨਾਲ ਰੋਜ਼ YouTube ਤੇ ਜੁੜਦੇ ਨੇ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਮੈਸੇਜ ਵੀ ਲਾਈਵ ਪੜ੍ਹੇ ਜਾਣ YouTube ਦੇ ਉੱਤੇ ਵੀ। ਸੋ ਹੁਣ ਅੱਜ ਦੇ ਜਿਹੜੇ ਸਾਡੇ ਮਹਿਮਾਨ ਨੇ ਇਸ ਪ੍ਰੋਗਰਾਮ ਦੇ ਵਿੱਚ, ਉਹ ਨੇ ਸਰਦਾਰ ਸਰਬਜੀਤ ਸਿੰਘ ਜੀ UK ਤੋਂ। ਇਹ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜਾ UK ਚੈਪਟਰ ਆ ਉਹਦੇ। ਸੋ ਬਹੁਤ ਲੰਮੀ ਇਹਨਾਂ ਦੀ ਜਿਹੜੀ ਆ ਗਤੀਵਿਧੀਆਂ ਨਾਲ, ਅਕਾਲੀ ਗਤੀਵਿਧੀਆਂ ਨਾਲ ਜੁੜੇ ਹੋਈ ਇਹ ਸ਼ਖਸੀਅਤ ਆ। ਆਪਣੀ ਲਾਈਫ ਦਾ ਵੱਡਾ ਹਿੱਸਾ ਜਿਹੜਾ ਇਹਨਾਂ ਨੇ ਸਿੱਖ ਪੰਥ ਦੀ ਸੇਵਾ ਦੇ ਵਿੱਚ ਜਿਹੜਾ ਉਹ ਲਾਇਆ। ਸੋ ਅਸੀਂ ਇਹਨਾਂ ਦੇ ਨਜ਼ਰੀਏ ਤੋਂ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਕਾਲੀ ਰਾਜਨੀਤੀ ਹੈ ਜਿਹੜੀ, ਉਹ ਕਿਸ ਜੱਦੋ-ਜਹਿਦ ਦੇ ਵਿੱਚੋਂ ਲੰਘ ਰਹੀ ਹੈ, ਇਹਦੇ ਕੀ ਕਾਰਨ ਨੇ, ਇੰਨਾ ਜਿਹੜਾ ਨਿਘਾਰ ਆ ਉਹ ਕਿਉਂ ਆਇਆ, ਤੇ ਇਹਦੇ ਚੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ, ਅਕਾਲੀ ਦਲ ਹੈ ਕੀ, ਉਹਦੇ ਬਾਰੇ ਗੱਲ ਕਰਾਂਗੇ। ਸੋ ਮੈਂ ਜ਼ਿਆਦਾ ਵਕਤ ਨਹੀਂ ਲੈਂਦਾ ਆਪ ਜੀ ਦਾ, ਜਿਹੜਾ ਮੈਂ ਤੇ ਆਪਣੇ ਮਹਿਮਾਨ ਨੂੰ ਆਪਦੇ ਰੂਬਰੂ ਕਰਾਉਣਾ। ਸੋ ਸਰਦਾਰ ਸਰਬਜੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਪਹਿਲਾਂ ਤਾਂ ਜੀ ਆਇਆਂ ਆਖਦੇ ਆ ਜੀ, ਤੁਸੀਂ ਆਪਣੇ ਰੁਝੇਵਿਆਂ ਚੋਂ ਸਮਾਂ ਕੱਢਿਆ। ਤੇ ਉਸ ਤੋਂ ਬਾਅਦ ਸਰਦਾਰ ਸਾਹਿਬ, ਜਿਵੇਂ ਆਪਣਾ ਮੁੱਢਲਾ ਜਿਹੜਾ ਅੱਜ ਦਾ ਟੌਪਿਕ ਆ ਉਹ ਇਹੀ ਆ ਕਿ ਅਕਾਲੀ ਰਾਜਨੀਤੀ ਦੀ ਜੱਦੋ-ਜਹਿਦ ਆ ਜਿਹੜੀ। ਸੋ ਤੁਸੀਂ, ਅਕਾਲੀ ਦਲ ਦਾ ਮਾਣਮੱਤਾ ਇਤਿਹਾਸ ਹੈ, 100 ਸਾਲ ਤੋਂ ਉੱਪਰ ਦਾ ਇਤਿਹਾਸ ਹੈ ਅਕਾਲੀ ਦਲ ਦਾ। ਬੜੀਆਂ ਕੁਰਬਾਨੀਆਂ ਦੇ ਨਾਲ ਇਹ ਜਥੇਬੰਦੀ ਹੋਂਦ ਦੇ ਵਿੱਚ ਆਈ ਆ, ਬੜੇ ਮੋਰਚੇ ਅਕਾਲੀ ਦਲ ਨੇ ਫਤਿਹ ਕੀਤੇ ਆ। ਪਰ ਅੱਜ ਦੇ ਸੰਦਰਭ ਦੇ ਵਿੱਚ ਤੁਸੀਂ ਦੇਖਣਾ ਹੋਵੇ ਤਾਂ ਅਕਾਲੀ ਦਲ ਨੂੰ ਕਿੱਥੇ ਖੜਾ ਦੇਖਦੇ ਹੋ? ਸਰਦਾਰ ਮਨਵੀਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੇ ਮਾਫੀ ਚਾਹੁੰਦੇ ਆ ਕਿ ਟੈਕਨੀਕਲ ਜੋ ਦਾਸ ਨੂੰ ਸਮਝ ਨਹੀਂ ਆ ਰਹੀ ਸੀ ਤਾਂ ਉਹਦੇ ਕਰਕੇ ਲੇਟ ਹੋ ਗਏ। ਤੇ 1920 ਵਿੱਚ ਪੰਥ ਵਸੇ ਮੈਂ ਉਜੜਾ ਮਨ ਚਾਉ ਘਨੇਰਾ ਦੇ ਸਿਧਾਂਤਾਂ ਨੂੰ ਲੈ ਕੇ ਪੰਥ ਦੀ ਚੜ੍ਹਦੀ ਕਲਾ ਲਈ, ਪੰਥ ਦੇ ਬੋਲ ਬਾਲੇ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਇਹ ਹੋਂਦ ਵਿੱਚ ਆਇਆ। ਤੇ ਅਫਸੋਸ ਕਿ ਅੱਜ ਪੰਥ ਵਸੇ ਮੈਂ ਉਜੜਾ ਮਨ ਚਾਉ ਘਨੇਰਾ ਦਾ ਜਿਹੜਾ ਸਿਧਾਂਤ ਆ ਉਹ ਵਿਸਾਰ ਚੁੱਕੇ, ਤੇ ਪਾਵਰ ਐਟ ਐਨੀ ਕੋਸਟ ਦਾ ਜਿਹੜਾ ਸੱਤਾ ਕਿਸੇ ਵੀ ਕੀਮਤ ਤੇ ਪ੍ਰਾਪਤੀ ਦੀ ਜਿਹੜੀ ਉਹ ਹਵਸ ਆ, ਉਹਦੇ ਕਾਰਨ ਦਿਨ ਬ ਦਿਨ ਨੈਤਿਕ ਨਿਘਾਰ ਵੱਲ ਵੱਧਦੇ ਅੱਜ ਇਹ ਅਵਸਥਾ ਆ ਗਈ। 2 ਦਸੰਬਰ 2024 ਨੂੰ ਜਦੋਂ ਪੂਰਾ ਪੰਥ
ਮਾਣ ਮਹਿਸੂਸ ਕਰ ਰਿਹਾ ਸੀਗਾ। ਹਾਲਾਂਕਿ ਚਲੋ ਕਈਆਂ ਨੂੰ ਸੀਗਾ ਕਿ ਫੈਸਲੇ ਨਰਮ ਹੋਏ, ਪਰ ਫਿਰ ਵੀ ਮਾਣ ਮਹਿਸੂਸ ਕਰ ਰਿਹਾ ਸੀ ਕਿ ਦੂਸਰੇ ਧਰਮਾਂ ਵਾਲੇ ਵੀ ਵੇਖ ਰਹੇ ਆ ਕਿ ਸਿੱਖ ਕੌਮ ਦੇ ਕੋਲ ਇੰਨਾ ਉੱਚਾ ਸੁੱਚਾ ਸਿਧਾਂਤ ਆ ਕਿ ਹੁਕਮਰਾਨਾਂ ਨੂੰ ਵੀ ਉੱਥੇ ਸਿਰ ਨਿਭਾ ਕੇ ਖੜੇ ਹੋਣਾ ਪੈਂਦਾ। ਪਰ 3 ਦਸੰਬਰ ਤੋਂ ਹੀ ਜੋ ਲਗਾਤਾਰ ਫਿਰ ਉਹ ਅਣਗਹਿਲੀਆਂ ਅਣਦੇਖੀਆਂ ਹੋਣ ਲੀਆਂ ਸ਼ੁਰੂ ਹੋ ਗਈਆਂ ਤੇ ਇੱਕ ਤਰ੍ਹਾਂ ਨਾਲ ਪੰਥ ਨੂੰ ਉਹਨਾਂ ਸਾਰੀਆਂ ਚੀਜ਼ਾਂ ਨੇ ਸ਼ਰਮਸਾਰ ਵੀ ਕੀਤਾ। ਜੀ ਤੇ ਅੱਜ ਕਿਸੇ ਵੇਲੇ ਪੰਥ ਦੀਆਂ ਚੜ੍ਹਦੀ ਕਲਾ ਲਈ ਧਰਮ ਯੁੱਧ ਮੋਰਚਿਆਂ ਵਿੱਚ, ਜਿਵੇਂ ਕਿ ਆਪ ਜੀ ਨੇ ਜ਼ਿਕਰ ਕੀਤਾ, ਤੇ ਇਹਦੇ ਵਿੱਚ ਸਿੰਘਾਂ ਦੀਆਂ ਗ੍ਰਿਫਤਾਰੀਆਂ, ਜੇਲ੍ਹ ਯਾਤਰਾਵਾਂ ਜਾਂ ਹੋਰ ਅਨੇਕਾਂ ਪ੍ਰਕਾਰ ਦੇ ਤਸ਼ੱਦਦ ਹੁੰਦੇ ਸੀ। ਔਰ ਜਦੋਂ ਤੋਂ ਸੀਨੀਅਰ ਪ੍ਰਕਾਸ਼ ਸਿੰਘ ਬਾਦਲ ਹੁਣੀ ਜਿਉਂ-ਜਿਉਂ ਉਹਨਾਂ ਦਾ ਗ੍ਰਿਪ ਵੱਧਦਾ ਗਿਆ ਤੇ ਉਹ ਨੈਤਿਕ ਨਿਘਾਰ ਆਇਆ ਤੇ ਕਰਪਸ਼ਨ ਤੇ ਹੋਰ ਅਨੇਕਾਂ ਦੋਸ਼, ਅੱਜ ਭਾਵੇਂ ਕਿ ਕਥਿਤ ਤੌਰ ਤੇ ਦੋਸ਼ ਕਹਿ ਲਓ ਕਿ ਚਿੱਟੇ ਦਾ, ਕਿ ਸਾਬਤ ਨਹੀਂ ਜਿੰਨਾ ਚਿਰ ਹੁੰਦਾ ਤੇ ਆਪਾਂ ਦਾਅਵੇ ਨਾਲ ਨਹੀਂ ਕਹਿ ਸਕਦੇ, ਅੱਜ ਉਸ ਪਾਰਟੀ ਨਾਲ ਜੁੜੇ ਹੋਏ ਅਹੁਦੇਦਾਰਾਂ ਮੈਂਬਰਾਂ ਦੇ ਉਹਨਾਂ ਕੇਸਾਂ ਵਿੱਚ ਨਾਂ ਚੱਲਦੇ ਆ, ਗ੍ਰਿਫਤਾਰੀਆਂ ਹੁੰਦੀਆਂ। ਉਹ ਕੇਸ ਦਾ ਕੀ ਬਣੇਗਾ ਕੀ ਨਹੀਂ ਬਣੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਪਰ ਇਹ ਬਹੁਤ ਇੱਕ ਨਮੋਸ਼ੀਜਨਕ ਹਾਲਤ ਤੱਕ ਅਵਸਥਾ ਪਹੁੰਚ ਗਈ ਜੀ। ਜੀ ਬਿਲਕੁਲ ਜੀ। ਸੋ ਮੈਂ ਪਹਿਲਾਂ ਤਾਂ ਸਾਡੇ ਤੁਸੀਂ ਦਰਸ਼ਕਾਂ ਨੂੰ ਇਹ ਦੱਸੋ, ਅਸੀਂ ਇਹ ਸਮਝਣਾ ਚਾਹੁੰਦੇ ਹਾਂ ਕਿ ਅਕਾਲੀ ਦਲ ਅਸੀਂ ਸਮਝੀਏ ਕਿਹਨੂੰ, ਕਿਉਂਕਿ ਬਹੁਤ ਸਾਰੇ ਅਕਾਲੀ ਦਲ ਦੇ ਨਾਂ ਦੇ ਉੱਤੇ ਸਰਗਰਮ ਨੇ ਧੜੇ, ਮੈਂ ਉਹਨਾਂ ਨੂੰ ਕਹਿੰਦਾ। ਜਦੋਂ ਅਸੀਂ ਅਕਾਲੀ ਦਲ ਦੀ ਗੱਲ ਕਰਦੇ ਹਾਂ, ਅਕਾਲੀ ਦਲ ਦੀ ਸਥਾਪਤੀ ਤੋਂ ਬਾਅਦ ਅਕਾਲੀ ਦਲ ਬੜੀ ਲੰਬੀ ਜਦੋਜਹਿਦ ਦੇ ਵਿੱਚੋਂ ਨਿਕਲਿਆ ਤੇ ਜਦੋਂ ਫਿਰ ਘੱਲੂ ਘਾਰੇ ਦਾ ਦੌਰ ਆ ਜਿਹੜਾ ਖੁੱਲੇ ਤੌਰ ਤੇ ਸ਼ੁਰੂ ਹੋਇਆ, ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਨੇ ਸਾਰੇ ਧੜੇ ਜਿਹੜੇ ਆ, ਇਹ ਮੇਰੇ ਖਿਆਲ 1994 ਦੇ ਵਿੱਚ ਅਕਾਲੀ ਦਲ ਦੇ ਜਿੰਨੇ ਸੈਟਅਪ ਸੀ ਸਾਰਿਆਂ ਨੂੰ ਇੱਕ ਸੱਦਾ ਦਿੱਤਾ ਸੀ ਵੀ ਉਹ ਭੰਗ ਕਰਕੇ ਇੱਕ ਨਵਾਂ ਅਕਾਲੀ ਦਲ ਅਕਾਲ ਤਖਤ ਸਾਹਿਬ ਤੋਂ ਸਾਰਿਆ ਜਾਵੇ। ਸੋ ਉਸ ਵੇਲੇ ਅਕਾਲੀ ਦਲ ਅੰਮ੍ਰਿਤਸਰ ਹੋਂਦ ਦੇ ਵਿੱਚ ਆਉਂਦਾ, ਜਿਹਦੀ ਤੁਸੀਂ ਮੁੱਖ ਸੇਵਾਦਾਰ ਹੋ ਯੂਕੇ ਦੇ ਵਿੱਚ, ਮਾਨ ਸਾਹਿਬ ਵਾਲਾ। ਉਹਦੇ 'ਚ ਸਾਰੀਆਂ ਧਿਰਾਂ ਨੇ, ਸਿੱਖਾਂ ਦੀਆਂ ਨੇ, ਰਲ ਕੇ ਮਾਨ ਸਾਹਿਬ ਨੂੰ ਆਪਣਾ ਲੀਡਰ ਚੁਣਿਆ ਸੀ। ਤੇ ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਕਿ ਉਸ ਮੀਟਿੰਗ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮ ਦੇ ਉੱਤੇ ਹੋਈ ਸੀਗੀ, ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਦੀ ਜਿਹੜੀ ਆ ਉਹ ਸਥਾਪਨਾ ਹੋਈ, ਨਵੇਂ ਸਿਰਿਓਂ ਸਰਜੀਤ ਕੀਤਾ ਗਿਆ। ਪਰ ਉਹਦੇ 'ਚ ਇੱਕ ਸ਼ਖਸ ਆ ਜਿਹੜਾ ਉਹ ਬਾਹਰ ਰਿਹਾ, ਪ੍ਰਕਾਸ਼ ਸਿੰਘ ਬਾਦਲ। ਤੇ ਅਸੀਂ ਫਿਰ ਜਿਹੜੀਆਂ ਖੂਫੀਆ ਏਜੰਸੀਆਂ ਦੀਆਂ ਕਿਤਾਬਾਂ ਵੀ ਪੜ੍ਹਦੇ ਆ ਜਾਂ ਧਰਾਤਲ ਦੇ ਉੱਤੇ ਜਿਹੜੇ ਘਟਨਾਕ੍ਰਮ ਘਟੇ ਨੇ ਉਹ ਵੀ ਵੇਖਦੇ ਆ ਕਿ ਉਸ ਬੰਦੇ ਨੂੰ ਕਿਵੇਂ ਫਿਰ ਸਰਕਾਰ ਨੇ ਹੌਲੀ ਹੌਲੀ ਜਿਹੜਾ ਉੱਥੇ ਸਟੈਬਲਿਸ਼ ਕਰ ਦਿੱਤਾ। ਉਹ ਅਕਾਲੀ ਦਲ ਕਿਵੇਂ ਫਿਰ ਜਿਹੜਾ ਹੋਂਦ ਦੇ ਵਿੱਚ ਆਇਆ ਤੇ ਬਾਦਲ ਨੇ ਫਿਰ ਸਾਰੇ ਦੇ ਸਾਰੇ ਅਕਾਲੀ ਦਲ ਦੇ ਉੱਤੇ ਕਬਜ਼ਾ ਕੀਤਾ। ਤੁਸੀਂ ਜੇ ਉਸ ਦਾਸਤਾਨ ਨੂੰ ਬਿਆਨ ਕਰਨਾ ਹੋਵੇ ਤੇ ਕਿਵੇਂ ਕਰੋਗੇ? ਇਹ ਸਭ ਕਿਵੇਂ ਹੋ ਗਿਆ ਜਾਂ ਹੋਣ ਦਿੱਤਾ ਗਿਆ? ਸਰਦਾਰ ਮਨਵੀਰ ਸਿੰਘ ਜੀ, ਡੀਪ ਸਟੇਟ ਕੰਮ ਕਰਦੀ ਆ ਹਰੇਕ ਦੇਸ਼ ਦੇ ਵਿੱਚ। ਹੁਣ ਭਾਵੇਂ ਕਿ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਜਿੰਨੀ ਮਰਜ਼ੀ ਜਨਸੰਘ RSS ਜਾਂ BJP ਨਾਲ ਯਾਰੀ ਨਿਭਾਈ ਆ, ਔਰ ਖਾਸ ਤੌਰ ਤੇ ਜੂਨ 84 ਤੋਂ ਬਾਅਦ ਕਾਂਗਰਸ ਨੂੰ ਦੁਸ਼ਮਣ ਦੱਸਿਆ ਜਾਂਦਾ। ਵੈਸੇ ਤੇ ਪਹਿਲਾਂ ਵੀ ਉਹ ਸਟੇਜਾਂ ਤੋਂ ਕਾਂਗਰਸ ਨੂੰ ਕੋਸਦੇ ਰਹੇ, ਪਰ ਦੇਖੋ 60-65 ਸਾਲ ਸੈਂਟਰ ਦੇ ਵਿੱਚ ਕਾਂਗਰਸ ਨੇ ਰਾਜ ਕੀਤਾ ਤੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਨੋਟੀਫਿਕੇਸ਼ਨ ਕੇਂਦਰ ਸਰਕਾਰ ਨੇ ਜਾਰੀ ਕਰਨਾ ਹੁੰਦਾ, ਪਰ ਸਰਕਾਰ ਸੈਂਟਰ ਦੇ ਵਿੱਚ ਚਾਹੇ ਕਾਂਗਰਸ ਦੀ ਰਵੇ ਚਾਹੇ BJP ਦੀ ਰਵੇ, ਜਿੰਨਾ ਚਿਰ ਉਹਨਾਂ ਨੂੰ ਇਹ ਡੀਪ ਸਟੇਟ ਨੂੰ, ਏਜੰਸੀਜ਼ ਨੂੰ ਇਹ ਪੂਰਾ ਯਕੀਨ ਨਾ ਹੋਵੇ ਕਿ ਇਹ ਰਵਾਇਤੀ ਜਿਹੜੇ ਅਕਾਲੀ ਆ, ਜਿਹੜੇ ਭਾਰਤੀ ਮੁੱਖ ਧਾਰਾ ਨੂੰ ਸਮਰਪਿਤ ਆ, ਉਹਨਾਂ ਨੂੰ ਜਿੱਤਣ ਦੇ ਚਾਂਸ ਨਹੀਂ ਹੈ ਤੇ ਉਹ ਕਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਨੋਟੀਫਿਕੇਸ਼ਨ ਨਹੀਂ ਜਾਰੀ ਕਰਦੇ, ਚੋਣਾਂ ਨਹੀਂ ਕਰਵਾਉਂਦੇ। 2011 ਚ ਅਖੀਰਲੀਆਂ ਹੋਈਆਂ ਸੀ ਤੇ 5 ਸਾਲ ਬਾਅਦ 2016 ਵਿੱਚ ਹੋਣੀਆਂ ਸੀ, ਕਿਉਂਕਿ ਪੰਥ ਵਿੱਚ ਇੱਕ ਰਵਾਇਤ ਚੱਲੀ ਆਉਂਦੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹਦਾ ਕੰਟਰੋਲ ਆ ਅਸਲੀ ਅਕਾਲੀ ਦਲ, ਉਹ ਫਿਰ ਨੈਚੁਰਲੀ ਸਾਰੇ ਰਿਸੋਰਸਿਸ ਜਾਂ ਪੰਥ ਦੀਆਂ ਮਹਾਨ ਸੰਸਥਾਵਾਂ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਆ, ਤਖਤ ਸ੍ਰੀ ਦਮਦਮਾ ਸਾਹਿਬ ਆ, ਤਖਤ ਸ੍ਰੀ ਕੇਸਗੜ੍ਹ ਸਾਹਿਬ ਆ, ਚਲੋ ਹਜੂਰ ਸਾਹਿਬ ਤੇ ਪਟਨਾ ਸਾਹਿਬ ਭਾਵੇਂ ਉਹ ਵੱਖਰੇ ਬੋਰਡ ਬਣਦੇ ਆ, ਪਰ ਇਹ ਸਾਰੇ ਰਿਸੋਰਸਿਸ ਜਾਂ ਸਾਰੇ ਕੁਛ ਤੇ ਜਿਹੜੀ ਡੀਪ ਸਟੇਟ ਆ ਇੰਡੀਆ ਦੀ, ਉਹ ਜਿਹੜੇ ਰਵਾਇਤੀ ਅਕਾਲੀ ਆ ਜੋ ਭਾਰਤੀ ਮੁੱਖ ਧਾਰਾ ਨੂੰ ਸਮਰਪਿਤ ਆ, ਉਹਨਾਂ ਦਾ ਕਬਜ਼ਾ ਕਰਵਾ ਕੇ ਰੱਖਦੇ ਆ। ਔਰ ਬੜੇ ਦੁੱਖ ਤੇ ਅਫਸੋਸ ਦੀ ਗੱਲ ਹੈ ਕਿ ਫਿਰ ਸਾਡੇ
ਕੌਮ ਦੇ ਵਿੱਚ ਵੀ ਹੈਗਾ ਹੈ ਕਿ ਉਹ ਸ਼ਾਰਟ ਟਰਮ ਬਾਰੇ ਸੋਚਦੇ ਆ, ਕਿ ਉਹ ਬਹੁਤ ਵੱਡੀ ਇਹ ਡੂੰਘੇ ਪਾਸੇ ਨਹੀਂ ਜਾਣਾ ਚਾਹੁੰਦੇ। ਉਹ ਵੇਖਦੇ ਆ ਕਿ ਜੋ ਸਾਹਮਣੇ ਆਸਾਨੀ ਨਾਲ ਸਾਨੂੰ ਪ੍ਰਾਪਤ ਹੁੰਦਾ ਤੇ ਫਿਰ ਉਧਰ ਨੂੰ ਝੁਕਣਾ ਸ਼ੁਰੂ ਕਰ ਦਿੰਦੇ ਆ। ਔਰ ਇੱਕ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਤੇ ਭਾਰਤ ਵਿੱਚ ਮੁੱਖ ਰੂਪ ਵਿੱਚ ਤੇ ਬਹੁਤ ਗਿਣਤੀ ਜਿਹੜਾ ਆ ਮੀਡੀਆ, ਜਿਹਨੂੰ ਗੋਦੀ ਮੀਡੀਆ ਜਾਂ ਅਨੇਕਾਂ ਨਾਵਾਂ ਦੇ ਨਾਲ ਜਾਣਿਆ ਜਾਂਦਾ, ਗਿਣੇ ਚੁਣੇ ਦੁਨੀਆ ਭਰ ਵਿੱਚ ਮੀਡੀਆ ਹਾਊਸ ਹੈਗੇ ਆ ਜਿਹੜੇ ਨਿਰਪੱਖ ਨਿਰੋਲ ਗੱਲ ਕਰਦੇ ਆ ਜਾਂ ਸਿੱਖ ਕੌਮ ਦੀ ਗੱਲ ਕਰਦੇ ਆ। ਤੇ ਅਫਸੋਸ ਕਿ ਉਹਨਾਂ ਨੂੰ ਇੰਡੀਆ ਵਿੱਚ ਬੈਨ ਕਰ ਦਿੱਤਾ ਜਾਂਦਾ ਤੇ ਲੋਕਾਂ ਦੇ ਕੋਲ ਅਸਲੀ ਗੱਲ ਪਹੁੰਚਦੀ ਨਹੀਂ। ਤੇ ਇਹ ਜਿਹੜੀ ਅਵੇਅਰਨੈਸ ਦੀ ਘਾਟ ਤੇ ਸੈਂਟਰ ਦੀ ਜਿਹੜੀ ਇਹ ਪਾਲਿਸੀਜ਼ ਡੀਪ ਸਟੇਟ ਆ, ਉਹ ਸਾਰਾ ਕੁਝ ਹੁੰਦੇ ਹੋਏ, ਕਿਉਂਕਿ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਉਦੋਂ ਅਨਾਉਂਸ ਕੀਤਾ ਸੀਗਾ। ਤੇ ਜੇ ਹੁਣ ਵੀ ਵੇਖਿਆ ਜਾਵੇ ਤੇ 2 ਦਸੰਬਰ ਜੇ 2024 ਨੂੰ ਉਹਨਾਂ ਨੇ ਕਿਹਾ ਕਿ ਲੀਡਰਸ਼ਿਪ ਨੈਤਿਕ ਅਧਿਕਾਰ ਗਵਾ ਚੁੱਕੀ ਆ ਤੇ ਨਵੀਂ ਚੋਣ ਕੀਤੀ ਜਾਵੇ, ਪਰ ਉਸ ਦੇ ਬਾਵਜੂਦ ਵੀ ਹਰ ਹੀਲਾ ਹਰਬਾ ਵਰਤ ਕੇ ਉਹਨੂੰ ਵੀ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਔਰ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ੀ ਆ ਤੇ ਨਾਲ ਇਹ ਵੀ ਕਿਹਾ ਸੀਗਾ ਕਿ ਸਰੀਰ ਪੰਥ ਵਿੱਚ, ਆਤਮਾ ਗ੍ਰੰਥ ਵਿੱਚ, ਪਰ ਪੰਥ ਨੂੰ ਜਾਗਣ ਦੀ ਬਹੁਤ ਵੱਡੀ ਜ਼ਰੂਰਤ ਆ। ਪੰਥ ਆਪਣਾ, ਮੈਨੂੰ ਲੱਗਦਾ ਕਿ ਆਪਣੀ ਅਸਲੀ ਤਾਕਤ ਨੂੰ ਜੋ ਗੁਰੂ ਸਾਹਿਬ ਨੇ ਬਖਸ਼ੀ ਸੀ ਇਸ ਵੇਲੇ ਪਛਾਣ ਨਹੀਂ ਰਹੀ। ਇਹ ਉਹਨਾਂ ਦੇ ਜਾਗਣ ਦਾ ਵੇਲਾ ਆ ਤੇ ਉਹਨਾਂ ਦਾ ਮਜਬੂਰ ਕਰਕੇ, ਸਰਬੱਤ ਖਾਲਸਾ ਕਰਕੇ ਪੰਥ ਨੂੰ ਆਪਣੀ ਹੋਣੀ, ਆਪਣੇ ਫੈਸਲੇ, ਆਪਣਾ ਭਵਿੱਖ ਘੜਨ ਦੀ ਬਹੁਤ ਸਖਤ ਜ਼ਰੂਰਤ ਆ, ਜਿਹਨੂੰ ਪੰਥ ਇਸ ਵੇਲੇ ਪਛਾਣ ਨਹੀਂ ਰਿਹਾ ਆਪਣੇ ਫਰਜ਼ ਨੂੰ। ਜੀ ਜੀ। ਸੋ ਇਹ ਸਾਰੇ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਜਿਵੇਂ ਆਪਾਂ ਜ਼ਿਕਰ ਕਰ ਰਹੇ ਹਾਂ, ਇੱਕ ਪਾਸੇ ਕਾਬਜ ਅਕਾਲੀ ਦਲ ਦਾ, ਇੱਕ ਪਾਸੇ ਅਸੀਂ ਗੱਲ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ, ਇਸ ਤੋਂ ਇਲਾਵਾ ਹੋਰ ਵੀ ਅਕਾਲੀ ਦਲ ਸਰਗਰਮ ਨੇ ਜਿਨ੍ਹਾਂ ਦੇ ਵਿੱਚ ਜਿੰਨੇ ਕੁ ਮੈਨੂੰ ਯਾਦ ਨੇ ਮੈਂ ਦੱਸ ਦਿੰਦਾ। ਅਕਾਲੀ ਦਲ 1920, ਅਕਾਲੀ ਦਲ ਸੁਤੰਤਰ, ਅਕਾਲੀ ਦਲ ਯੂਨਾਈਟਿਡ, ਅਕਾਲੀ ਦਲ ਹੁਣ ਨਵਾਂ ਇੱਕ ਵਾਰਿਸ ਪੰਜਾਬ ਦੇ ਵੀ ਆਇਆ। ਤੇ ਇਹ ਅਕਾਲੀ ਦਲ ਹੁਣ ਜਿਹੜੀ ਸੰਗਤ ਆ ਉਹ ਕਿਵੇਂ ਚੁਣੇ ਕਿ ਕਿਹੜਾ ਅਕਾਲੀ ਦਲ ਆ ਜਿਹੜਾ ਉਹ ਸਿੱਖਾਂ ਦੇ ਜਿਹੜੇ ਮਫਾਜ ਆ ਉਹਨਾਂ ਦੇ ਉੱਤੇ ਪੂਰਾ ਉਤਰ ਸਕਦਾ। ਕਿਉਂਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਜੇ ਗੱਲ ਕਰਨੀ ਹੋਵੇ ਨਾ, ਅਸੀਂ ਇੱਕ ਤਾਂ ਹੈਗੀ ਆ ਗੱਲ ਬਾਦਲ ਦਲ ਦੀ, ਪਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਸ਼ਖਸੀਅਤਾਂ ਐਸੀਆਂ ਨੇ ਜਿਹੜੀਆਂ ਬਾਕੀ ਅਕਾਲੀ ਦਲਾਂ ਤੋਂ ਹੌਲੀ ਹੌਲੀ ਖਿਸਕ ਕੇ ਬਾਦਲ ਦਲ ਵੱਲ, ਜਿਹਨੂੰ ਅਸੀਂ ਕਹਿੰਦੇ ਆ ਕਿ ਵੀ ਉਹ ਜਿਹੜਾ ਉਹ ਡੀਪ ਸਟੇਟ ਨੇ ਜਿਹੜਾ ਫਿੱਟ ਕੀਤਾ ਹੋਇਆ ਅਕਾਲੀ ਦਲ ਆ, ਉਧਰ ਨੂੰ ਚਲ ਗਈਆਂ। ਇਹ ਜਿਹੜੀ ਅਣਹੋਣੀ ਆ ਇਹ ਕਿਉਂ ਵਾਪਰੀ? ਇਹਦੇ ਲਈ ਕਸੂਰਵਾਰ ਕੌਣ ਆ? ਇਹਦੇ ਲਈ ਕਸੂਰਵਾਰ ਕੁਛ ਹੱਦ ਤੱਕ ਤੇ ਲੀਡਰ ਵੀ ਹੁੰਦੇ ਆ, ਤੇ ਦੂਸਰਾ ਇਹ ਹੈ ਕਿ ਲੋਕ ਵੀ, ਜਿਵੇਂ ਪਦਾਰਥਵਾਦ ਦੀ, ਜਿਵੇਂ ਦਾਸ ਨੇ ਕਿਹਾ ਕਿ ਉਹ ਪਦਾਰਥਵਾਦ ਦੀ ਹੈ, ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਬਹੁਤ ਲੰਬੇ ਸੰਘਰਸ਼, ਕੋਈ ਵਿਰਲੇ ਹੁੰਦੇ ਆ ਜਿਹੜੇ ਜਿਗਰਾ ਰੱਖ ਕੇ ਲੰਬੇ ਸੰਘਰਸ਼ ਲਈ ਜਾਂਦੇ ਆ, ਜਾਂ ਪੰਥ ਵਸੇ ਮੈਂ ਉਜੜਾਂ ਦਾ ਬਹੁਤ ਹੀ ਹੁੰਦਾ ਕਿ ਆਪਣੇ ਪਰਿਵਾਰ ਪ੍ਰਤੀ ਹੁੰਦਾ ਆ। ਤੇ ਜਿਵੇਂ ਆਪ ਜੀ ਨੇ ਕਿਹਾ, ਬਹੁਤ ਸਾਰੇ ਅਕਾਲੀ ਦਲ, ਜਿਵੇਂ ਕੁਛ ਕੁ ਅਕਾਲੀ ਦਲ ਤੇ ਇੱਕ ਦੂਸਰੇ 'ਚ ਮਰਜ ਵੀ ਹੋ ਰਹੇ ਆ। ਤੇ ਜੋ ਆਪ ਜੀ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਗੱਲ ਕੀਤੀ ਆ, ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਭਾਈ ਦੀਪ ਸਿੰਘ ਸਿੱਧੂ ਜੀ ਦੀ ਸ਼ਹਾਦਤ ਤੋਂ ਬਾਅਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਬਣਾਇਆ ਗਿਆ ਸੀਗਾ। ਉਹ ਤੇ ਸੈਂਟਰ ਦੀਆਂ ਜੋ ਨੀਤੀਆਂ ਉਹਨਾਂ ਦੇ ਅਧੀਨ ਡਿਬਰੂਗੜ੍ਹ ਜੇਲ੍ਹ ਵਿੱਚ ਆ, ਹਾਲਾਂਕਿ MP ਆ। ਤੇ ਦਾਸ ਉਹਨਾਂ ਦੇ ਬਾਰੇ ਫਿਲਹਾਲ ਅਜੇ ਕੁਝ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਜੇ ਉਹ ਸਾਹਮਣੇ ਹੋਣ, ਬਾਹਰ ਆ ਕੇ ਆਪਣੀ ਪਾਲਿਸੀ ਕਲੀਅਰ ਕਰਨ, ਸਪਸ਼ਟ ਕਰਨ, ਫਿਰ ਉਸ ਤੋਂ ਅੱਗੇ ਗੱਲ ਚੱਲ ਸਕਦੀ ਆ। ਜਿੰਨਾ ਚਿਰ ਉਹ ਬਾਹਰ ਸੀਗੇ ਤੇ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਹੀ ਚੱਲ ਰਹੇ ਸੀਗੇ, ਜਿਵੇਂ ਭਾਈ ਦੀਪ ਸਿੰਘ ਸਿੱਧੂ ਚੱਲ ਰਹੇ ਸੀ। ਉਹਨਾਂ ਦੇ ਪਿਤਾ ਜੀ ਨੇ ਜੋ ਇਹ ਬਣਾਈ ਆ ਪਾਰਟੀ, ਉਹਦੇ ਨਾਲ ਜੋ MP ਭਾਈ ਸਰਬਜੀਤ ਸਿੰਘ ਆ, ਉਹ ਤੇ ਸ਼ਰੇਆਮ ਕਹਿੰਦੇ ਆ ਕਿ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨਾਲ ਕਦੀ ਵੀ ਸਮਝੌਤਾ ਨਹੀਂ ਕਰ ਸਕਦੇ। ਤੇ ਬਾਕੀ ਸਾਨੂੰ ਪਾਰਟੀ ਦੇ ਨਾਲ ਹੋਰ ਕੋਈ ਗੁੱਸਾ ਗਿਲਾ ਨਹੀਂ, ਗੱਲ ਸਿਰਫ ਸਿਧਾਂਤ ਦੀ ਆ। ਕਿਉਂਕਿ ਜੂਨ 1984 ਦੇ ਘੱਲੂਘਾਰੇ ਤੋਂ ਪਹਿਲਾਂ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਿਹਾ ਸੀਗਾ ਕਿ ਜਦੋਂ ਭਾਰਤੀ ਫੌਜ ਦਰਬਾਰ ਸਾਹਿਬ ਵਿੱਚ ਦਾਖਲ ਹੋ ਗਈ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਪਰ ਉਹ ਇਸ ਨਿਸ਼ਾਨੇ ਦੇ ਪ੍ਰਤੀ ਸਪਸ਼ਟ ਨਹੀਂ ਹੈਗੇ। ਉਹ ਨਿਸ਼ਾਨਾ ਜੋ ਬਾਕੀ ਰਵਾਇਤੀ ਅਕਾਲੀ ਪਾਰਟੀਆਂ ਦਾ ਹੁੰਦਾ, ਜਿਵੇਂ ਬਾਦਲ ਦਲ ਜਾਂ ਦੂਜੀਆਂ ਦਾ,
ਉੱਥੇ ਕਿਹਾ, ਜਿਵੇਂ ਦਾਸ ਨੇ ਪਹਿਲਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨ ਬਾਹਰ ਆਉਣ, ਉਹ ਆਪਣਾ ਨਿਸ਼ਾਨਾ ਸਪਸ਼ਟ ਕਰਨ, ਫੇਰ ਆਪਾਂ ਉਹਨਾਂ ਦੇ ਬਾਰੇ ਕੁਝ ਕਹਿ ਸਕਦੇ ਹਾਂ। ਪਰ ਗੱਲ ਕੌਮ ਨੂੰ, ਅਸਲੀ ਅਕਾਲੀ ਦਲ ਕੌਮ ਲਈ ਤਾਂ ਉਹੀ ਹੋਣਾ ਚਾਹੀਦਾ ਨਾ ਜਿਹੜਾ ਕੌਮ ਦੇ ਸਪਸ਼ਟ ਨਿਸ਼ਾਨੇ ਦੀ ਗੱਲ ਕਰੇ। ਕੋਈ ਵੀ ਹੁਣ ਭਾਂਡੇ ਭਾਵੇਂ ਸੋਨੇ ਦੇ ਹੋਣ ਚ, ਪਰ ਜਿੰਨਾ ਚਿਰ ਉਹਨਾਂ ਦੇ ਵਿੱਚ ਖਾਣਾ ਨਹੀਂ ਤੇ ਉਹ ਕਿਸੇ ਦੀ ਭੁੱਖ ਨਹੀਂ ਮਿਟਾ ਸਕਦੇ, ਕਿਸੇ ਦੀ ਪਿਆਸ ਨਹੀਂ ਮਿਟਾ ਸਕਦੇ। ਇਸੇ ਤਰ੍ਹਾਂ ਜਿੰਨੀਆਂ ਮਰਜ਼ੀ ਸੰਸਥਾਵਾਂ, ਜਿੰਨੀਆਂ ਮਰਜ਼ੀ ਪਾਰਟੀਆਂ ਹੋਣ, ਜਿੰਨਾ ਚਿਰ ਉਹ ਸਿਧਾਂਤ ਤੇ ਪਹਿਰਾ ਨਹੀਂ ਦਿੰਦੇ, ਜੋ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ, ਉਸ ਤੋਂ ਬਾਅਦ ਇੰਨੀਆਂ ਕੌਮ ਦੇ ਵਿੱਚ ਸ਼ਹਾਦਤਾਂ ਹੋਈਆਂ, 1986 ਦੇ ਸਰਬੱਤ ਖਾਲਸੇ ਦਾ ਸਪਸ਼ਟ ਫੈਸਲਾ ਆ, ਤੇ ਫਿਰ ਇੱਕ ਵਿਅਕਤੀ ਜਾਂ ਇੱਕ ਸੰਸਥਾ ਨੂੰ ਉਹ ਫੈਸਲਾ ਬਦਲਣ ਦਾ ਕੋਈ ਹੱਕ ਨਹੀਂ ਹੁੰਦਾ। ਤੇ ਇਸ ਗੱਲ ਨੂੰ ਕੌਮ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ। ਅਸਲੀ ਨਕਲੀ ਦੀ ਪਛਾਣ ਲਈ ਕਸਵੱਟੀ ਫਿਰ ਪਰਖ ਦੀ ਉਹ ਸਿਧਾਂਤ ਹੁੰਦਾ ਜਿਹਦੇ ਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਹੁੰਦਾ। ਜੀ ਬਿਲਕੁਲ ਜੀ, ਇਹ ਤਾਂ ਗੱਲ ਜਿਹੜੀ ਆ ਉਹ ਭਾਈ ਅਮਰਿਤਪਾਲ ਸਿੰਘ ਜੀ ਹੁਣੀ ਜਦੋਂ ਆਪ ਆਣਗੇ ਜੇਲ੍ਹ ਤੋਂ ਬਾਹਰ, ਵਾਹਿਗੁਰੂ ਕਰੇ ਛੇਤੀ ਆਉਣ, ਤੇ ਉਹ ਆਪਣੀ ਜਿਹੜੀ ਪਾਲਿਸੀ ਆ ਸਪਸ਼ਟ ਕਰਨਗੇ। ਮੇਰਾ ਪਾਰਟਿਕੂਲਰ ਉਹਨਾਂ ਲਈ ਨਹੀਂ ਸੀ ਸਵਾਲ, ਮੇਰਾ ਤਾਂ ਜਿਹੜਾ ਅਕਾਲੀ ਦਲਾਂ ਵਾਸਤੇ ਆਪਾਂ ਜਿਹੜੀ ਗੱਲਬਾਤ ਕਰ ਰਹੇ ਆ ਉਹਦੇ ਬਾਰੇ ਸੀ। ਸੋ ਇਹ ਇਸ ਗੱਲ 'ਚ ਕੋਈ ਸ਼ੱਕ ਨਹੀਂ। ਔਰ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣਾਂ ਦਾ ਜਿਹੜਾ ਸਟੈਂਡ ਆ ਸ਼ੁਰੂ ਤੋਂ, ਉਹਦੇ ਬਾਰੇ ਵੀ ਕੋਈ ਭੁਲੇਖੇ ਵਾਲੀ ਗੱਲ ਹੈ ਨਹੀਂ ਕਿਸੇ ਨੂੰ। ਉਹਨਾਂ ਨੇ ਸ਼ੁਰੂ ਤੋਂ ਹੀ ਇਹ ਰੱਖਿਆ ਕਿ ਅਸੀਂ ਆਪਣੀ ਜੱਦੋ-ਜਹਿਦ ਦੇ ਵਿੱਚੋਂ ਖਾਲਿਸਤਾਨ ਨੂੰ ਮਨਫੀ ਨਹੀਂ ਕਰਨਾ, ਤੇ ਜੇ ਕੋਈ ਸਾਡੇ ਨਾਲ ਜੁੜਨਾ ਚਾਹੁੰਦਾ, ਸਾਡੇ ਨਾਲ ਬੈਠਣਾ ਚਾਹੁੰਦਾ, ਹਮੇਸ਼ਾ ਡੋਰ ਖੁੱਲੇ ਆ। ਇਹ ਸਿਫਤ ਆ ਸਰਦਾਰ ਮਾਨ ਸਾਹਿਬ ਦੀ ਕਿ ਜਿਹੜੇ ਕੰਮ ਲਈ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਅਪਾਇੰਟ ਕੀਤਾ ਗਿਆ, ਉਹ ਕੰਮ ਜਿਹੜਾ ਉਹ ਬਾਖੂਬੀ ਨਿਭਾ ਰਹੇ ਨੇ। ਜਿੱਤਾਂ ਹਾਰਾਂ ਚਾਹੇ ਜਿੰਨੀਆਂ ਮਰਜ਼ੀ ਹੋਈਆਂ ਨੇ, ਉਹ ਬਿਸਾਈਡ ਦਾ ਪੁਆਇੰਟ ਆ। ਤੇ ਹੁਣ ਅਸੀਂ ਇਹ ਗੱਲ ਕਰੀਏ ਕਿ ਅਕਾਲੀ ਦਲ ਜਿਹਨੂੰ ਸਮਝ ਰਹੀ ਆ ਸੰਗਤ, ਜਾਂ ਜਿਹਦਾ ਵੱਡੇ ਪੱਧਰ ਦੇ ਉੱਤੇ ਜਿਹੜਾ ਹੁਣ ਨਿਘਾਰ ਹੋਇਆ, ਇਹਨਾਂ ਨੇ ਤਾਂ ਬਾਦਲ ਲਾਣੇ ਦੀ ਮੈਂ ਗੱਲ ਕਰਦਾ, ਇਹਨਾਂ ਨੇ ਤਾਂ ਜਿਹੜਾ ਅਕਾਲੀ ਦਲ ਆ ਉਹਨੂੰ ਪੰਜਾਬੀ ਪਾਰਟੀ ਡਿਕਲੇਅਰ ਕੀਤਾ ਸੀ। ਉਹਦੇ ਪਿੱਛੇ ਬਹਾਨਾ ਇਹ ਲਾਇਆ ਸੀ ਫਿਰ ਅਸੀਂ ਸ਼੍ਰੋਮਣੀ ਕਮੇਟੀ ਚੋਣਾਂ ਨਹੀਂ ਲੜ ਸਕਦੇ, ਜਾਂ ਅਸੀਂ ਉਧਰ ਇਹ ਸਾਰਾ ਕੀ ਐਪੀਸੋਡ ਆ, ਜੇ ਇਹਦੇ ਬਾਰੇ ਥੋੜਾ ਜਿਹਾ ਖੁੱਲ ਕੇ ਦੱਸੋ ਤਾਂ। 1969-70 ਵਿੱਚ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਸੀਗੇ ਤੇ ਧਾਰਾ 356 ਲਾ ਕੇ ਸਰਕਾਰ ਤੋੜ ਦਿੱਤੀ ਗਈ ਸੀ ਤੇ ਉਹਨਾਂ ਨੂੰ ਪੂਰਾ ਸਮਾਂ ਰਾਜ ਕਰਨ ਦਾ ਮੌਕਾ ਨਹੀਂ ਸੀ ਮਿਲਿਆ। ਉਸ ਤੋਂ ਬਾਅਦ 1977-78 ਦੇ ਸਮੇਂ ਵਿੱਚ ਵੀ ਉਹਨਾਂ ਦੀ ਸਰਕਾਰ ਸੀਗੀ, ਉਦੋਂ ਵੀ ਉਹਨਾਂ ਦੀ ਸਰਕਾਰ ਤੋੜ ਦਿੱਤੀ ਗਈ ਸੀ ਤੇ ਉਹ ਏਜੰਸੀਜ਼ ਨੇ ਉਹਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਸੀਗੀ ਕਿ ਜਿੰਨਾ ਚਿਰ ਉਹ ਭਾਰਤੀ ਜਿਹੜੀ ਮੁੱਖ ਧਾਰਾ ਨਾ ਉਹਦੇ ਮੁਤਾਬਕ ਨਹੀਂ ਚੱਲਣਗੇ ਤੇ ਉਹਨਾਂ ਨੂੰ ਇਹ ਮੁਸ਼ਕਲ ਆਉਂਦੀ ਰਹੇਗੀ। ਉਸ ਤੋਂ ਪਹਿਲੀਆਂ ਵੀ ਹੋਰ ਜਿਹੜੀਆਂ ਅਕਾਲੀ ਸਰਕਾਰਾਂ ਇਹ ਬਣਦੀਆਂ ਰਹੀਆਂ, ਇਸੇ ਪ੍ਰਕਾਰ 5 ਸਾਲ ਨਹੀਂ ਸੀ ਚੱਲਣ ਦਿੱਤਾ ਜਾਂਦਾ। ਤਾਂ ਉਹਨਾਂ ਨੇ ਮੋਗਾ ਦੀ ਦਾਣਾ ਮੰਡੀ ਦੇ ਵਿੱਚ 1995 ਵਿੱਚ ਦਾ ਸਮਾਂ ਸ਼ਾਇਦ ਸੀਗਾ ਕਿ ਇਹ ਕੀਤਾ ਸੀਗਾ ਕਿ ਅੱਜ ਤੋਂ ਬਾਅਦ ਇਹ ਪੰਜਾਬ ਪਾਰਟੀ ਬਣ ਗਈ, ਸਾਡੇ ਕਿਸੇ ਵੀ ਅਧਿਕਾਰਤ ਬਿਆਨ ਵਿੱਚ ਪੰਥ ਲਫ਼ਜ਼ ਨਹੀਂ ਹੋਵੇਗਾ। ਉਸ ਤੋਂ ਬਾਅਦ ਫਿਰ 1997 ਤੋਂ ਲੈ ਕੇ 2002 ਤੱਕ ਤੇ 2007 ਤੋਂ 2017 ਤੱਕ 10 ਸਾਲ 2 ਟਰਮਾਂ ਲਗਾਤਾਰ ਇਹ ਮੁੱਖ ਮੰਤਰੀ ਬਣਦੇ ਰਹੇ। ਤੇ ਜੇ ਆਪਾਂ ਇਹਨਾਂ ਦੇ ਕਾਰਜਕਾਲ ਵੇਖਦੇ ਹਾਂ ਕਿ 1969-70 ਦੇ ਵਿੱਚ ਉਹ ਨੈਕਸਲਾਈਟ ਮੂਵਮੈਂਟ ਉਸ ਵੇਲੇ ਜੋਰਾਂ ਤੇ ਸੀ, ਬਾਬਾ ਬੂਝਾ ਸਿੰਘ ਜੀ ਤੇ ਉਹ ਕਥਿਤ ਝੂਠੇ ਮੁਕਾਬਲਿਆਂ ਦਾ ਦੋਸ਼ ਲੱਗਦਾ ਇਹਨਾਂ ਤੇ। ਫਿਰ 1978 ਦੇ ਵਿੱਚ ਉਹ ਨਿਰੰਕਾਰੀ ਸਾਕਾ ਵਾਪਰਦਾ ਆ ਤੇ ਉਹਦੇ ਵਿੱਚ ਨਿਰੰਕਾਰੀ ਮੁਖੀ ਨੂੰ ਦਿੱਲੀ ਤੱਕ ਸੇਫ ਪਹੁੰਚਾਉਣਾ ਜਾਂ ਬਾਕੀ ਸਾਰੇ ਉਹਨਾਂ ਦੇ ਰੋਲ। ਫਿਰ 1984 ਤੋਂ ਲੈ ਕੇ ਜਿਹੜਾ ਬਾਅਦ ਵਿੱਚ ਗਵਰਨਰੀ ਰਾਜ ਲੱਗਦਾ ਰਿਹਾ, 1992 ਵਿੱਚ ਜੋ ਜਿਹੜੀ ਬਾਈਕਾਟ ਦੇ ਨਾਲ ਬੇਅੰਤ ਸਿੰਘ ਦੀ ਸਰਕਾਰ ਬਣੀ ਸੀ, ਉਸ ਸਮੇਂ ਦੌਰਾਨ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਜੋ ਵੀ ਇਹ ਪੰਜਾਬ ਦੇ ਵਿੱਚ ਵਾਪਰਿਆ ਉਹਦਾ ਵਾਈਟ ਪੇਪਰ ਜਾਰੀ ਕਰਾਂਗੇ, ਜੋ ਦੋਸ਼ੀ ਪੁਲਿਸ ਅਫਸਰ ਆ ਉਹਨਾਂ ਨੂੰ ਸਜ਼ਾਵਾਂ ਦਿਵਾਵਾਂਗੇ। ਹੋਰ ਅਨੇਕਾਂ ਪ੍ਰਕਾਰ ਦੇ ਵਾਅਦੇ ਕੀਤੇ ਗਏ ਸੀਗੇ, ਪਰ ਲੇਕਿਨ ਜਦੋਂ 1997 ਵਿੱਚ ਇਹਨਾਂ ਦੀ ਸਰਕਾਰ ਬਣ ਜਾਂਦੀ ਆ, ਨਾ ਹੀ ਇਹ ਵਾਈਟ ਪੇਪਰ ਜਾਰੀ ਕਰਦੇ ਆ। ਅੱਜ ਜਿਵੇਂ 92 MLAs ਦੀ ਗੱਲ ਕੀਤੀ ਜਾਂਦੀ ਆ ਤੇ ਉਸ ਵੇਲੇ 1997 ਵਿੱਚ ਵੀ 78 ਅਕਾਲੀ MLAs ਜਿੱਤੇ ਸੀਗੇ ਤੇ 18 BJP ਦੇ ਇਹਨਾਂ ਦੇ ਸਹਿਯੋਗ ਨਾਲ ਜਿੱਤੇ ਸੀਗੇ। ਪਰ ਇਹਦੇ ਬਾਵਜੂਦ ਜਿਹੜੀ ਉਹ ਲక్ష్ਮੀ ਕਾਂਤਾ ਚਾਵਲਾ MLA ਸੀਗੀ, ਉਹ ਜਥੇਦਾਰ ਗੁਰਚਰਨ ਸਿੰਘ ਟੌੜਾ ਸਾਹਿਬ ਦੀ ਲਗਾਤਾਰ ਆਲੋਚਨਾ ਔਰ ਬੜੇ ਤਿੱਖੇ ਹਮਲੇ ਕਰਦੀ ਸੀ। ਤੇ ਉਦੋਂ ਗੁਰਚਰਨ ਸਿੰਘ ਟੌੜਾ ਸਾਹਿਬ ਨੇ ਵੀ ਇਹਨਾਂ ਨੂੰ ਕਿਹਾ ਸੀਗਾ, ਸੀਨੀਅਰ ਬਾਦਲ ਨੂੰ, ਕਿ ਇੰਨੇ MLA ਸਾਡੇ ਹੋਣ ਤੇ ਇਸ ਦੇ ਬਾਵਜੂਦ
ਅਸੀਂ ਇੰਨੇ ਵਾਅਦੇ ਕਰਕੇ ਆਏ ਆ ਵੀ ਅਸੀਂ ਕੁਝ ਵੀ ਕਰ ਨਹੀਂ ਰਹੇ, ਨਾ ਹੀ ਵਾਈਟ ਪੇਪਰ ਜਾਰੀ ਕਰ ਸਕੇ, ਨਾ ਹੀ ਦੋਸ਼ੀਆਂ ਨੂੰ। ਤੇ ਉਹ ਆ ਪੂਰਾ ਪੰਥ ਜਾਂ ਪੂਰਾ ਪੰਜਾਬ ਜਾਣਦਾ ਕਿ ਦੋਸ਼ੀ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਤਾਂ ਕੀ ਦਿਵਾਉਣੀਆਂ, ਤੇ ਜਿਹੜੇ ਦੋਸ਼ੀ ਪੁਲਿਸ ਅਫਸਰਾਂ ਦੇ ਨਾਮ ਵੱਜ ਰਹੇ ਆ ਅੱਜ ਵੀ ਉਹ ਉਹਨਾਂ ਦੇ ਨਾਂ ਚੱਲ ਰਹੇ, ਉਹਨਾਂ ਨੂੰ ਉੱਚੇ ਉੱਚੇ ਅਹੁਦੇ ਵੀ ਬਖਸ਼ੇ ਗਏ। ਸੋ ਜੀ ਇਹ ਕਾਰਜਕਾਲ ਦੇ ਵਿੱਚ ਜੋ ਬਣਦਾ, ਜੋ ਕਦੀ ਦਾਸ ਨੇ ਜਿਵੇਂ ਪਹਿਲਾਂ ਕਿਹਾ ਕਿ ਕਸਵੱਟੀ ਤੇ ਪਰਖ ਕੇ ਵੇਖਿਆ ਜਾਵੇ, ਤੇ ਕਦੀ ਵੀ ਉਹ ਜੋ ਅਕਾਲੀ ਪੰਥ ਦੀ ਚੜ੍ਹਦੀ ਕਲਾ, ਸਿੱਖ ਕੌਮ ਦੇ ਬੋਲਬਾਲੇ ਲਈ ਜਾਂ ਧਰਮ ਯੁੱਧ ਮੋਰਚਾ ਜੋ ਲਾਇਆ ਸੀਗਾ, ਜੋ ਉਹਦੀਆਂ ਮੰਗਾਂ, ਹਰ ਚੀਜ਼ ਤੋਂ ਇਹ ਬਸ ਉਸ ਵੇਲੇ ਇਹ ਹੁੰਦਾ ਹੈ ਕਿ ਹੁਣ ਬਹੁਤ ਮੁਸ਼ਕਲ ਨਾਲ ਸ਼ਾਂਤੀ ਹੋਈ ਆ ਤੇ ਸਾਡਾ 9 ਮਾਸ ਦਾ ਰਿਸ਼ਤਾ ਆ ਤੇ ਭਾਈਚਾਰਕ ਏਕਤਾ ਕਾਇਮ ਰੱਖਣੀ ਚਾਹੀਦੀ ਆ। ਜਦੋਂ ਕੁਰਸੀ ਖੁੱਸ ਜਾਂਦੀ ਹੈ ਤੇ ਉਹ ਸਿਰਫ ਉਦੋਂ ਹੀ ਇਹਨਾਂ ਨੂੰ ਪੰਥ ਖਤਰੇ ਵਿੱਚ ਨਜ਼ਰ ਆਉਂਦਾ ਆ, ਤੇ ਹੁਣ ਵੀ ਇਹਨਾਂ ਨੂੰ ਪੰਥ ਜੀ ਖਤਰੇ ਵਿੱਚ ਤਾਂ ਹੀ ਨਜ਼ਰ ਆਉਂਦਾ ਕਿਉਂਕਿ ਕੁਰਸੀ ਇਹਨਾਂ ਤੋਂ ਖੁੱਸ ਚੁੱਕੀ ਆ। ਜੀ, ਸੋ ਤੁਸੀਂ ਜ਼ਿਕਰ ਕੀਤਾ ਕਿ ਉਸ ਐਲਾਨ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਸਾਡੇ ਕਿਸੇ ਵੀ ਅਧਿਕਾਰਤ ਬਿਆਨ ਦੇ ਵਿੱਚ ਪੰਥ ਲਫ਼ਜ਼ ਆ ਜਿਹੜਾ ਉਹ ਨਹੀਂ ਸੀ। ਇਹਦਾ ਮਤਲਬ ਜਿੰਨੇ ਵੀ ਇਹਨਾਂ ਦੇ ਉਸ ਤੋਂ ਬਾਅਦ ਬਿਆਨ ਆਉਂਦੇ ਨੇ, ਪੰਥ ਤਾਂ ਇਹ ਪਹਿਲੇ ਨੰਬਰ ਤੇ ਰੱਖਦੇ ਆ ਬਿਆਨਾਂ ਦੇ ਵਿੱਚ, ਤੇ ਉਹ ਸਾਰਾ ਮਤਲਬ ਗੈਰ ਸੰਵਿਧਾਨਕ ਆ ਅਕਾਲੀ ਦਲ ਦੇ ਨਵੇਂ ਕੰਸਟੀਟਿਊਸ਼ਨ ਦੇ ਹਿਸਾਬ ਨਾਲ। ਜੇ ਤੁਸੀਂ 1995 ਦੇ ਉਹ ਉਸ ਤੋਂ ਬਾਅਦ ਵੇਖਿਆ ਹੋਵੇ, ਜਿਵੇਂ ਜਿੰਨੀਆਂ ਕੁਰਬਾਨੀਆਂ ਹੋਈਆਂ ਨਾ, ਉਹਦੇ ਵਿੱਚ ਹੁੰਦਾ ਕਿ ਜੈਤੋਂ ਦੇ ਮੋਰਚੇ ਵਿੱਚ ਪੰਜਾਬੀਆਂ ਨੇ ਅਥਾਹ ਕੁਰਬਾਨੀਆਂ ਕੀਤੀਆਂ, ਜਾਂ ਇਹੋ ਜਿਹੇ ਜੋ ਵੀ ਕੋਈ ਪੁਰਾਣੇ ਸਮੇਂ 'ਚ ਕੁਰਬਾਨੀਆਂ ਹੋਈਆਂ ਨਾ, ਉਹ ਸਿੱਖ ਕੌਮ ਦੀਆਂ ਕੁਰਬਾਨੀਆਂ ਦੀ ਜਗ੍ਹਾ ਇਹਨਾਂ ਦੇ ਅਧਿਕਾਰਤ ਬਿਆਨ ਤੁਸੀਂ ਉਹ ਸਾਰੇ ਪੜ੍ਹੋ, ਉੱਥੇ ਪੰਜਾਬੀਆਂ ਲਫ਼ਜ਼ ਹੀ ਹੁੰਦਾ ਹਮੇਸ਼ਾ। ਉਹ ਤਾਂ ਹੁਣ ਜਦੋਂ ਜਦੋਂ ਰੀਸੈਂਟਲੀ ਹੋਇਆ ਹੈ ਕਿ ਲਗਾਤਾਰ ਇਹ ਹਾਰਦੇ ਗਏ ਤੇ ਉਹ 3 MLA ਰਹਿ ਗਏ ਸੀ, ਉਹਨਾਂ ਵਿੱਚੋਂ ਵੀ ਮੇਰਾ ਖਿਆਲ ਇੱਕ ਉਹ ਰਿਜ਼ਾਈਨ ਕਰ ਗਏ ਸੀ, ਤੇ ਹੁਣ ਉਹ ਮਨਪ੍ਰੀਤ ਸਿੰਘ ਇਆਲੀ ਦੂਜੇ ਪਾਸੇ ਚਲੇ ਗਏ ਤੇ ਉਹ ਮੈਡਮ ਗਨੀਵ ਕੌਰ ਹੀ ਰਹਿ ਗਿਆ। ਉਦੋਂ ਹੁਣ ਇਹ ਥੋੜਾ ਮਤਲਬ ਟਰਨ ਕਰਨ, ਮੁੜਨ ਦੀ ਕੋਸ਼ਿਸ਼ ਕਰਦੇ ਆ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ। ਪਰ ਪਹਿਲੇ 1995 ਤੋਂ ਲੈ ਕੇ ਖਾਸ ਕਰ 2007 ਤੋਂ 17 ਵਾਲੀ ਟਰਮ ਸਾਰੇ ਬਿਆਨਾਂ ਵਿੱਚ ਸਿੱਖ ਕੌਮ ਦਾ ਜਿੱਥੇ ਜ਼ਿਕਰ ਹੋਣਾ ਹੁੰਦਾ ਸੀ, ਉੱਥੇ ਪੰਜਾਬੀ ਲਫ਼ਜ਼ ਹੀ ਹੁੰਦਾ ਸੀਗਾ। ਸੋ ਬੜੀ ਇਹ ਜਿਹੜੀ ਘਾਤਕ ਗੱਲ ਆ ਜੀ ਕਿ ਇਹ ਜਿਹੜੀ ਪਾਰਟੀ ਆ ਇਹ ਪੰਜਾਬੀ ਪਾਰਟੀ ਰਾਤੋਂ ਰਾਤ ਬਣ ਗਈ, ਤੇ ਪਰ ਸਾਡੇ ਜਿਹੜੀ ਸੰਗਤ ਆ ਉਹ ਸਟਿਲ ਇਹਨੂੰ ਅਕਾਲੀ ਦਲ ਸਮਝਦੀ। ਪਰ ਇਹਦੇ ਪਿੱਛੇ ਕੋਈ ਕਾਨੂੰਨੀ ਕੁੰਡੀ ਕੰਮ ਕਰਦੀ ਆ ਕਿ ਜਿਵੇਂ ਇਹਨਾਂ ਦੇ ਲੀਡਰ ਅਕਸਰ ਇਹ ਪ੍ਰਚਾਰਦੇ ਆ ਕਿ ਉਹ ਜੀ ਅਸੀਂ ਇਲੈਕਸ਼ਨ ਕਮਿਸ਼ਨ ਦੇ ਵਿੱਚ ਰਜਿਸਟਰਡ ਜੇ ਐਜ਼ ਏ ਪੰਥਕ ਦਲ ਹੋਈਏ ਤੇ ਅਸੀਂ ਫਿਰ ਜਿਹੜੀ ਆ ਉਹ ਇਲੈਕਸ਼ਨ ਨਹੀਂ ਲੜ ਸਕਦੇ। ਪਰ ਅਕਾਲੀ ਦਲ ਅੰਮ੍ਰਿਤਸਰ ਨੇ ਤਾਂ ਇਹੋ ਜਿਹਾ ਕੁਝ ਵੀ ਨਹੀਂ ਕੀਤਾ। ਸੋ ਇਹ ਵਾਕਈ ਕੋਈ ਇਹ ਕਾਨੂੰਨੀ ਇਹਦੇ ਚ ਟਰਮ ਹੈਗੀ ਹੈ, ਇਦਾਂ ਦੀ ਕੋਈ ਕਾਨੂੰਨੀ ਕੁੰਡੀ ਹੈਗੀ ਹੈ ਇਸ ਗੱਲ ਦੇ ਪਿੱਛੇ, ਜਾਂ ਸਿਰਫ ਇੱਕ ਆਪਣੀ ਜਿਹੜੀ ਇਹਨਾਂ ਨੇ ਸਿਆਸਤ ਨੂੰ ਵੱਡਾ ਕਰਨ ਲਈ ਜਾਂ ਫਿਰ ਹੋਰ ਗੈਰ ਸਿੱਖਾਂ ਦੀਆਂ ਵੋਟਾਂ ਨੂੰ ਅਟਰੈਕਟ ਕਰਨ ਲਈ ਇਹ ਕੰਮ ਕੀਤਾ? ਸਰਦਾਰ ਮਨਵੀਰ ਸਿੰਘ ਜੀ, ਇਹ ਮਹਿਜ ਵੋਟਾਂ ਲਈ ਔਰ ਕਿਸੇ ਵੀ ਕੀਮਤ ਤੇ ਸੱਤਾ ਪ੍ਰਾਪਤੀ ਲਈ ਹੀ ਕੀਤਾ ਗਿਆ, ਕਿਉਂਕਿ ਬਹੁਤ ਸਾਰੇ ਕਾਨੂੰਨੀ ਮਾਹਰ ਆ ਉਹ ਇਸ ਪੱਖ ਨੂੰ ਬਾਰ-ਬਾਰ ਉਜਾਗਰ ਕਰ ਚੁੱਕੇ ਆ ਕਿ ਇਹੋ ਜੀ ਕੋਈ ਵੀ ਪਾਬੰਦੀ ਨਹੀਂ ਹੈ। ਸੋਸ਼ਲ ਮੀਡੀਆ ਤੇ ਵੀ ਅਨੇਕਾਂ ਹੀ ਜਿਹੜੇ ਕਾਨੂੰਨੀ ਮਾਹਰ ਆ ਉਹਨਾਂ ਦੀਆਂ ਇਸ ਮਸਲੇ ਦੇ ਉੱਤੇ ਇੰਟਰਵਿਊਜ਼ ਮੌਜੂਦ ਆ। ਉਹ ਬਾਰ-ਬਾਰ ਉਹ ਇਹ ਗੱਲ ਕਹਿੰਦੇ ਆ ਕਿ ਦੂਸਰਾ ਇਹ ਹੁੰਦਾ ਨਾ ਕਿ ਤੁਸੀਂ ਮਤਲਬ ਮਾਰਕੀਟ ਆ ਉੱਥੇ ਜਿਹੋ ਜੀ ਭਾਵਨਾ ਦੇ ਨਾਲ ਤੁਸੀਂ ਸਰਚ ਕਰਨੀ ਚਾਹੁੰਦੇ ਚੀਜ਼ਾਂ ਦੀ, ਫਿਰ ਉਹੋ ਜਿਹੀਆਂ ਚੀਜ਼ਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ। ਤੇ ਦੂਸਰਾ ਇਹ ਹੁੰਦਾ ਕਿ ਇੱਕ ਕਹਾਵਤ ਆ, ਮਨ ਹਰਾਮੀ ਹੁਜਤਾਂ ਦਾ ਢੇਰ। ਜਦੋਂ ਕਿਤੇ ਨਾ ਕਿਤੇ ਆਪਣੇ ਅੰਦਰ ਕੋਈ ਖੋਟ ਹੁੰਦਾ ਆ ਤਾਂ ਫਿਰ ਆਪਾਂ ਬਹਾਨੇਬਾਜ਼ੀ ਜਾਂ ਹੁਜਤਾਂ ਦਾ ਢੇਰ ਬਹੁਤ ਵੱਡਾ ਲਾ ਲੈਂਦੇ ਆ। ਪਰ ਜਿਹੜੀ ਭਾਵਨਾ 1920 ਵਿੱਚ ਸੀ ਕਿ ਪੰਥ ਵਸੇ ਮੈਂ ਉਜੜਾ, ਤੇ ਜੋ ਇਹ ਸੀਗਾ ਕਿ ਪੰਥ ਦੇ ਬੋਲ ਬਾਲੇ, ਉੱਥੇ ਇਹ ਨਹੀਂ ਸੀਗਾ ਕਿ ਕਿਸੇ ਵੀ ਕੀਮਤ ਤੇ ਸੱਤਾ ਪ੍ਰਾਪਤੀ ਕਰਨੀ ਆ। ਉੱਥੇ ਨਿਸ਼ਾਨਾ ਇਹ ਸੀ ਕਿ ਸਿੱਖ ਕੌਮ ਦਾ ਬੋਲਬਾਲਾ ਚਾਹੀਦਾ, ਸਿੱਖੀ ਦੀ ਚੜ੍ਹਦੀ ਕਲਾ ਚਾਹੀਦੀ ਆ। ਤੇ ਇਹ ਪਹਿਲੀ ਗੱਲ ਤਾਂ ਜੇ ਤਿਆਗ ਦੀ ਭਾਵਨਾ ਵਿਖਾਉਣਗੇ ਤੇ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿ ਜੇ ਇੱਕ ਵਾਰੀ ਕੁਰਸੀ ਨਾ ਵੀ ਮਿਲੂਗੀ ਤਾਂ ਕੋਈ ਫਰਕ ਨਹੀਂ ਪੈਂਦਾ। ਪਰ ਜਿਹੜੀ ਉਹ ਕਾਨੂੰਨੀ ਕੁੰਡੀ ਆ ਉਹ ਕੋਈ ਇਹੋ ਜਿਹੀ ਹੈ ਨਹੀਂ ਕਿ, ਕਿਉਂਕਿ ਬਲਵੰਤ ਸਿੰਘ ਖੈੜਾ ਹੁੰਦੇ ਸੀਗੇ, ਉਹਨਾਂ ਨੇ ਕੇਸ ਕੀਤਾ ਸੀ ਇਹਨਾਂ ਤੇ ਵੀ ਇਹਨਾਂ ਨੇ 2 ਵਿਧਾਨ ਰੱਖੇ ਹੋਏ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਹੋਰ ਤੇ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਲੜਨ ਲਈ ਹੋਰ। ਤੇ ਦੇਖੋ ਤੁਸੀਂ ਤਰਾਸਦੀ, ਜਿਵੇਂ ਦਾਸ ਨੇ ਪਹਿਲਾਂ ਜ਼ਿਕਰ ਕੀਤਾ ਕਿ ਚਾਹੇ ਸੈਂਟਰ ਦੇ ਵਿੱਚ ਕਾਂਗਰਸ ਹੋਵੇ ਚਾਹੇ ਸੈਂਟਰ ਦੇ ਵਿੱਚ ਬੀਜੇਪੀ ਹੋਵੇ,
ਉਸ ਜਿਹੜਾ ਉਹਨਾਂ ਨੇ ਕੇਸ ਕੀਤਾ ਸੀ ਬਲਵੰਤ ਸਿੰਘ ਖਹਿੜਾ ਸਾਹਿਬ ਨੇ, ਲੰਬੀਆਂ ਲੰਬੀਆਂ ਤਰੀਕਾਂ ਪਾ ਕੇ ਇਹਨਾਂ ਨੂੰ ਸੇਫ ਰੱਖਿਆ ਗਿਆ। ਸੋ ਸੈਂਟਰ ਦੇ ਨਾਲ ਵੀ ਮਿਲ ਕੇ ਚੱਲਦੇ ਆ, ਇਸ ਕਰਕੇ ਇਹਨਾਂ ਨੂੰ ਕੋਈ ਵੀ ਇਹੋ ਜਿਹੀ ਪ੍ਰੋਬਲਮ ਆਉਂਦੀ ਨਹੀਂ ਤੇ ਨਾ ਹੀ ਆਉਣੀ ਆ। ਬਸ ਇਹ ਇਹਨਾਂ ਦਾ ਅੰਦਰਲਾ ਜੋ ਇਹਨਾਂ ਦੀ ਅੰਦਰ ਖਾਤੇ ਸਮਝੌਤੇ ਹੋ ਚੁੱਕੇ ਆ, ਜਾਂ ਜਿਹੜੀਆਂ ਇਹਨਾਂ ਦੀਆਂ ਜੀ ਕਮੀਆਂ ਕਮਜ਼ੋਰੀਆਂ ਆ, ਤੇ ਉਹ ਸਾਰੀਆਂ ਕਮੀਆਂ ਕਮਜ਼ੋਰੀਆਂ ਦੇ ਚੱਲਦੇ ਇਹ ਉਹਨਾਂ ਤੇ ਪਰਦਾਕਸ਼ੀ ਕਰਕੇ ਬੈਠੇ ਆ। ਬਿਲਕੁਲ ਜੀ, ਤੁਸੀਂ ਜ਼ਿਕਰ ਕੀਤਾ ਕਿ ਇਹ ਜਿਹੜੀ ਹੈ ਕੁਰਸੀ ਸਲਾਮਤ ਰੱਖਣ ਲਈ ਇਹ ਗੱਲ ਕੀਤੀ ਗਈ ਹੈ, ਪਰ ਕੁਰਸੀ ਉਹਦੇ ਬਾਵਜੂਦ ਵੀ ਸਲਾਮਤ ਨਹੀਂ ਰਹੀ। ਕਿੱਥੇ ਇੱਕ ਤਰਫਾ ਸਰਕਾਰਾਂ ਬਣਦੀਆਂ ਰਹੀਆਂ ਅਕਾਲੀ ਦਲ ਦੀਆਂ ਮੈਜੋਰਟੀ ਦੇ ਵਿੱਚ, ਤੇ ਕਿੱਥੇ ਅੱਜ ਜਿਹੜੀਆਂ 3 ਸੀਟਾਂ ਉਹਨਾਂ ਚੋਂ ਵੀ ਤੇ ਮਤਲਬ ਬਹੁਤੀਆਂ ਦੇ ਵਿੱਚੋਂ ਜ਼ਮਾਨਤਾਂ ਹੀ ਜ਼ਬਤ ਹੋਈਆਂ। ਸੋ ਜ਼ਮਾਨਤਾਂ ਜ਼ਬਤ ਇੱਕ ਤਾਂ ਇਹ ਹੁੰਦਾ ਵੀ ਤੁਸੀਂ ਇੱਕ ਹਵਾ ਦੇ ਵੇਗ ਦੇ ਉਲਟ ਚੱਲ ਰਹੇ ਹੋ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ ਜਿਵੇਂ ਕਿ ਤੁਹਾਡਾ ਮੁੱਦਾ ਹੀ ਖਾਲਿਸਤਾਨ ਆ, ਸਰਕਾਰ ਦਾ ਸਾਰਾ ਅਮਲਾ ਜਿਹੜਾ ਉਹ ਲੱਗ ਜਾਂਦਾ ਕਿ ਜਿਹੜਾ ਮਾਈਨਸ ਕੀਤਾ ਜਾਵੇ, ਮੀਡੀਆ 'ਚ ਕੋਈ ਕਵਰੇਜ ਨਹੀਂ ਆ, ਉਦੋਂ ਜ਼ਮਾਨਤਾਂ ਜ਼ਬਤ ਹੋਣੀਆਂ ਗੱਲ ਵੱਖਰੀ ਆ। ਪਰ ਉਹ ਵੀ ਚਿੰਤਾ ਦਾ ਵਿਸ਼ਾ ਕਿ ਕਿਉਂ ਹੁੰਦੀਆਂ, ਪਰ ਉਹ ਗੱਲ ਜਿਹੜੀ ਆ ਉਹ ਵੱਖਰੀ ਆ। ਪਰ ਇੱਕ ਪਾਸੇ ਇੱਕ ਪਾਰਟੀ ਨੂੰ ਸਰਕਾਰ ਵੱਲੋਂ ਜਿਹੜਾ ਉਭਾਰਿਆ ਗਿਆ ਤੇ ਉਹਦੇ ਉੱਤੇ ਮੀਡੀਆ ਦੀ ਵੀ ਕੋਈ ਪਾਬੰਦੀ ਨਹੀਂ, ਮੀਡੀਆ ਦੇ ਵਿੱਚ ਪੂਰੀ ਉਹਨਾਂ ਨੂੰ ਜਗ੍ਹਾ ਮਿਲਦੀ ਆ, ਪੂਰਾ ਉਹਨਾਂ ਦਾ ਪ੍ਰਚਾਰ ਆ, ਕੋਈ ਰੋਕ ਟੋਕ ਨਹੀਂ, ਖਾਲਿਸਤਾਨ ਦੀ ਗੱਲ ਨਹੀਂ। ਪੰਥ ਨੂੰ ਜਿਹੜਾ ਬਦਾਵਾ ਲਿਖ ਚੁੱਕੇ ਆ, ਉਸ ਤੋਂ ਬਾਅਦ ਵੀ ਜਿਹੜਾ ਉਹ ਮੇਨ ਸਟ੍ਰੀਮ ਪਾਪੂਲੇਸ਼ਨ ਜਿਹਨੂੰ ਇਹ ਸਮਝਦੇ ਆ ਕਿ ਅਸੀਂ ਬਾਕੀ ਕੌਮਾਂ ਦੀਆਂ ਜਾਂ ਬਾਕੀ ਧਰਮਾਂ ਦੇ ਲੋਕਾਂ ਦੀਆਂ ਵੋਟਾਂ ਲੈਣੀਆਂ, ਉਹਦੇ ਬਾਵਜੂਦ ਵੀ ਹੁਣ ਜਿਹੜੀਆਂ ਜ਼ਮਾਨਤਾਂ ਜ਼ਬਤ ਹੋਣੀਆਂ, ਤੇ ਇੰਨਾ ਵੱਡਾ ਜਿਹੜਾ ਨਿਗਾਰ ਆ ਇਹ ਚੋਂ ਕਿਵੇਂ ਨਿਕਲਿਆ ਜਾ ਸਕਦਾ ਜੇ ਅਸੀਂ ਸਮੁੱਚਤਾ ਦੇ ਵਿੱਚ ਸਿੱਖ ਪੰਥ ਦੀ ਹੋਣੀ ਨੂੰ ਵੇਖਣਾ ਹੋਵੇ ਤੇ ਵਰਤਮਾਨ ਸਥਿਤੀ ਨੂੰ ਦੇਖਣਾ ਹੋਵੇ, ਤਾਂ ਇਸ ਸਾਰੇ ਖਲਾਅ ਦੇ ਵਿੱਚੋਂ ਕੌਮ ਕਿਸ ਤਰੀਕੇ ਦੇ ਨਾਲ ਬਾਹਰ ਆ ਸਕਦੀ ਹੈ ਜੀ? ਸਰਦਾਰ ਮਨਵੀਰ ਸਿੰਘ ਜੀ, ਦੇਖੋ ਕੌਮ ਦੇ ਅੱਗੇ ਕਿੱਡੇ ਕਿੱਡੇ ਵੱਡੇ ਘੱਲੂਘਾਰੇ ਬੀਤੇ ਸਮੇਂ 'ਚ ਹੁੰਦੇ ਰਹੇ। ਉਹਨਾਂ ਦਿਨਾਂ ਵਿੱਚ ਤਾਂ ਮੀਡੀਆ ਵੀ ਇੰਨਾ ਸਟਰੋਂਗ ਨਹੀਂ ਸੀ, ਪਰ ਉਸ ਵੇਲੇ ਦੇ ਸਿੱਖਾਂ ਦੇ ਵਿੱਚ, ਆਮ ਸਿੱਖਾਂ ਦੇ ਵਿੱਚ ਬਹੁਤ ਦ੍ਰਿੜ ਪੰਥ ਪ੍ਰਤੀ ਸ਼ਰਧਾ ਸੀ। ਪਰ ਅਫਸੋਸ ਕਿ ਅੱਜ ਇੰਨਾ ਮੀਡੀਆ ਹੋਣ ਦੇ ਬਾਵਜੂਦ ਔਰ ਦੁਨੀਆ ਭਰ ਵਿੱਚ ਸਿੱਖ ਕੌਮ ਵਿਚਰ ਰਹੀ ਆ ਔਰ ਬਹੁਤ ਖੁਸ਼ਹਾਲ ਆ ਕੌਮ। ਪਰ ਕਿਤੇ ਨਾ ਕਿਤੇ ਜਿਵੇਂ ਦਾਸ ਨੇ ਪਹਿਲਾਂ ਕਿਹਾ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਬਚਨ ਆ ਕਿ ਸਰੀਰ ਪੰਥ ਵਿੱਚ ਆਤਮਾ ਗ੍ਰੰਥ ਵਿੱਚ, ਉਹਦੇ ਤੋਂ ਕਿਤੇ ਨਾ ਕਿਤੇ ਅਵੇਸਲੇ ਹੋ ਚੁੱਕੇ ਆ। ਅਸੀਂ ਮੈਨੂੰ ਲੱਗਦਾ ਕਿ ਸੋਚਦੇ ਆ ਕਿ ਅਸੀਂ ਆਰਾਮ ਤਲਬੀ ਦੇ ਵਿੱਚ ਆ ਗਿਆ, ਆਪਣਾ ਅਸਲੀ ਫਰਜ਼ ਭੁੱਲਦੇ ਜਾ ਰਹੇ ਆ, ਵਿਸਾਰਦੇ ਜਾ ਰਹੇ ਆ। ਇੰਨੀਆਂ 1978 ਤੋਂ ਲੈ ਕੇ ਖਾਸ ਕਰਕੇ ਜੋ ਧਰਮ ਯੁੱਧ ਮੋਰਚੇ ਵਿੱਚ ਕੁਰਬਾਨੀਆਂ ਹੋਈਆਂ, ਉਹਨਾਂ ਸ਼ਹੀਦਾਂ ਦਾ ਜੋ ਸਿਧਾਂਤ ਸੀਗਾ ਉਹਦੇ ਤੇ ਪਹਿਰਾ ਦੇਣਾ ਚਾਹੀਦਾ ਸਾਨੂੰ। ਦਾਸ ਨੇ ਪਹਿਲਾਂ ਵੀ ਇਹ ਜ਼ਿਕਰ ਕੀਤਾ ਕਿ ਜੇ ਕੌਮ ਆਪਣਾ ਫਰਜ਼ ਪਛਾਣੇ, ਕੌਮ ਸਰਬੱਤ ਖਾਲਸਾ ਸਮਾਗਮ ਕਰਨ ਲਈ ਮਜਬੂਰ ਕਰੇ, ਜੋ ਵੀ ਤਾਂ ਇਹ ਜ਼ਿੰਮੇਵਾਰ ਕਾਬਜ ਬੈਠੇ ਆ, ਸਰਬੱਤ ਖਾਲਸਾ ਸਮਾਗਮ ਕਰਕੇ ਸਾਰੀ ਇਹ ਜੋ ਹੈ ਕੌਮ ਦੇ ਦਰਪੇਸ਼ ਮਸਲੇ ਉਹਨਾਂ ਦੇ ਹੱਲ ਕੱਢ ਸਕਦੀ ਆ। ਅੱਜ ਕੱਲ੍ਹ ਤੇ ਪੁਰਾਣਿਆਂ ਸਮਿਆਂ 'ਚ ਤਾਂ ਹੁੰਦਾ ਸੀਗਾ ਕਿ ਸਾਰੀ ਕੌਮ ਨੂੰ ਇਕੱਤਰ ਕਰਨ ਲਈ ਇੱਕ ਜਗ੍ਹਾ ਤੇ ਬਹੁਤ ਸਾਰੇ ਰਿਸੋਰਸਿਸ ਚਾਹੀਦੇ ਸੀਗੇ। ਅੱਜ ਤੇ ਮੀਡੀਆ ਇੰਨਾ ਸਟਰੋਂਗ ਆ ਕਿ ਇੱਕ ਵੈਬਸਾਈਟ ਜਾਂ ਕੋਈ ਈਮੇਲ ਜਾਂ ਕੁਝ ਬਣਾ ਕੇ ਕੁਝ ਦਿਨਾਂ ਦਾ ਸਮਾਂ ਦੇ ਸਕਦੇ ਪੂਰੀ ਕੌਮ ਨੂੰ ਕਿ ਉਹਦੇ ਉੱਤੇ ਆਪਣੇ ਸੁਜੈਸ਼ਨ ਭੇਜੋ ਇਹਨਾਂ ਮਸਲਿਆਂ ਦੇ ਬਾਰੇ, ਔਰ ਉੱਥੇ ਕੋਈ ਇੱਕ ਪੰਥ ਦੇ ਵੱਡੇ ਵੱਡੇ ਮਹਾਰਾਂ ਵਿਦਵਾਨਾਂ ਦੀ ਟੀਮ ਬੈਠੀ ਹੋਵੇ ਜਿਹੜੇ ਸਾਰੇ ਸੁਨੇਹੇ ਜਿਹੜੇ ਵੀ ਸਾਧਨ ਤੇ ਰਾਹੀਂ ਉਹ ਇਕੱਤਰ ਕਰਨ, ਉਹਨਾਂ ਨੂੰ ਵਾਚਣ, ਔਰ ਜਿਹੜੇ ਪੰਥਕ ਕਸਵੱਟੀ ਤੇ ਪੂਰੇ ਉਤਰਦੇ ਹੋਣ ਉਹ ਜ਼ਿੰਮੇਵਾਰ ਧਿਰਾਂ ਤੱਕ ਅੱਗੇ ਪਹੁੰਚਾਉਣ। ਤੇ ਫਿਰ ਇੱਕ ਦਿਨ ਨਿਯਤ ਕਰਕੇ ਜਦੋਂ ਸਰਬੱਤ ਖਾਲਸਾ ਦਾ ਸਮਾਗਮ ਹੋਵੇ, ਉਹ ਜਿਹੜੇ ਸਾਰੇ ਦੇ ਸਾਰੇ ਕਸਵੱਟੀ ਤੇ ਪੂਰੇ ਉਤਰਦੇ ਉਹ ਸਾਰੇ ਵਿਚਾਰ ਆਏ ਹੋਣ, ਉਹਨਾਂ ਨੂੰ ਵਿਚਾਰ ਕੇ ਤੇ ਸਾਰਿਆਂ ਮਸਲਿਆਂ ਦਾ ਸਾਂਝੇ ਰੂਪ ਵਿੱਚ ਹੱਲ ਕੱਢਿਆ ਜਾਵੇ। ਹੁਣ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਬਾਕੀ ਜਥੇਦਾਰਾਂ ਦੀ ਨਿਯੁਕਤੀ ਲਈ 34 ਮੈਂਬਰੀ ਕਮੇਟੀ ਵੀ ਬਣਾਈ ਗਈ ਆ। ਅਫਸੋਸ ਇਹ ਹੈ ਕਿ ਉਹਦੇ ਤੇ ਵੀ ਇਹੀ ਕਿੰਤੂ ਪ੍ਰੰਤੂ ਆਉਂਦਾ ਕਿ ਜਿਹੜੇ ਇਹਨਾਂ ਨੂੰ ਆਪਣੇ ਪੁੱਗਦੇ ਹੁੰਦੇ ਆ, ਇਹ ਉਹਨਾਂ ਨੂੰ ਹੀ ਉਹਦੇ ਵਿੱਚ ਸ਼ਾਮਲ ਕਰਦੇ ਆ, ਪੂਰੇ ਪੂਰੀ ਕੌਮ ਦੀ ਨੁਮਾਇੰਦਗੀ ਕਰਦੇ ਹੀ ਨਹੀਂ। ਇਹੀ ਅਫਸੋਸ ਹੈ ਕਿ 15 ਅਗਸਤ 1947 ਤੋਂ ਬਾਅਦ ਆਲ ਇੰਡੀਆ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਬਣਨਾ ਸੀਗਾ, ਪਰ ਅਕਾਲੀ ਦਲ ਨੂੰ ਇਹ ਹੀ ਫਿਕਰ ਸੀਗਾ ਕਿ ਉਹ ਆਲ ਇੰਡੀਆ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਜੇ ਬਣਦਾ ਤੇ ਪੰਜਾਬ ਤੋਂ ਬਾਹਰਲੇ ਜਿਹੜੇ ਸਿੱਖ ਵਸਦੇ ਆ ਉਹ ਸ਼ਾਇਦ ਇਹਨਾਂ ਦੇ ਪੱਖ ਦੇ ਨਾ ਰਹਿਣ ਤੇ ਇਹਨਾਂ ਨੇ ਢਿੱਲ ਮੱਠ ਵਿਖਾਉਂਦੇ ਰਹੇ। ਤੇ ਉਹ ਤਰਾਸਦੀ ਅੱਜ ਇਹ ਹੋਈ ਆ ਕਿ ਹਰਿਆਣਾ ਦੀ ਵੱਖਰੀ ਕਮੇਟੀ ਆ, ਤਖਤ ਹਜੂਰ ਸਾਹਿਬ ਤੇ ਪਟਨਾ ਸਾਹਿਬ ਦੇ ਵੱਖਰੇ ਬੋਰਡ ਆ,
ਰਾਜਸਥਾਨ ਦੀ ਜੀ ਵੱਖਰੀ ਕਮੇਟੀ ਆ, ਪੰਥ ਦੀ ਸ਼ਕਤੀ ਖੇਰੂ ਖੇਰੂ ਹੋ ਗਈ। ਇਹਨੂੰ ਕੌਮ ਹੀ ਆਪਣਾ ਅਸਲੀ ਫਰਜ਼ ਪਛਾਣ ਕੇ ਇੱਕ ਸਾਰੇ ਮਸਲੇ ਨੂੰ ਨਜਿੱਠ ਸਕਦੀ ਆ ਜੀ। ਜੀ ਬਿਲਕੁਲ ਜੀ, ਪ੍ਰੋਗਰਾਮ ਤੁਸੀਂ ਵੇਖ ਰਹੇ ਹੋ ਜੀ ਦਿਲ ਦੀਆਂ ਗੱਲਾਂ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਆਪ ਜੀ ਦੀ ਸੇਵਾ ਦੇ ਵਿੱਚ ਗੱਲ ਕਰ ਰਿਹਾ ਜੀ, ਔਰ ਮੇਰੇ ਨਾਲ ਜੁੜੇ ਹੋਏ ਨੇ ਸਰਦਾਰ ਸਰਬਜੀਤ ਸਿੰਘ ਜੀ, ਜਿਹੜੇ ਪ੍ਰੈਜ਼ੀਡੈਂਟ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ ਦੇ। ਤੇ ਅਸੀਂ ਨਿੱਘਰ ਰਹੀ ਜਿਹੜੀ ਅਕਾਲੀ ਲੀਡਰਸ਼ਿਪ ਆ ਜਾਂ ਅਕਾਲੀ ਰਾਜਨੀਤੀ ਆ, ਉਹਦੇ ਉੱਤੇ ਗੱਲ ਕਰ ਰਹੇ ਹਾਂ। ਇਸ ਸੰਬੰਧ ਦੇ ਵਿੱਚ ਤੁਸੀਂ ਕੋਈ ਕਾਲ ਕਰਨੀ ਹੋਵੇ ਸਟੂਡੀਓ ਦੇ ਵਿੱਚ ਤਾਂ ਤੁਸੀਂ ਕਰ ਸਕਦੇ ਹੋ ਜੀ। ਹੁਣ ਅਸੀਂ ਕਾਲਾਂ ਲੈ ਸਕਦੇ ਹਾਂ 514 476 8484, ਜਾਂ ਤੁਹਾਡਾ ਕੋਈ ਸੁਝਾਅ ਹੋਵੇ ਕਿ ਇਹਨੂੰ ਕਿਵੇਂ ਅਸੀਂ ਜਿਹੜਾ ਅਕਾਲੀ ਰਾਜਨੀਤੀ ਨੂੰ ਮੁੜ ਸੁਰਜੀਤ ਕਰ ਸਕਦੇ ਹਾਂ, ਤੇ ਤੁਸੀਂ ਜਰੂਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਆ। ਤੁਸੀਂ ਆਪਣਾ WhatsApp ਮੈਸੇਜ ਵੀ ਭੇਜ ਸਕਦੇ ਹੋ, ਜਾਂ ਫਿਰ ਜਿਹੜਾ YouTube ਦੇ ਉੱਤੇ ਵੀ ਪ੍ਰੋਗਰਾਮ ਚੱਲ ਰਿਹਾ ਉਹਦੇ ਉੱਤੇ ਵੀ ਤੁਸੀਂ ਜਿਹੜਾ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ, ਮੈਸੇਜ ਕਰ ਸਕਦੇ ਹੋ, ਤੇ ਅਸੀਂ ਤੁਹਾਡਾ ਜਿਹੜਾ ਮੈਸੇਜ ਆ ਜਰੂਰ ਪੜਾਂਗੇ। ਔਰ ਇਹ ਪ੍ਰੋਗਰਾਮ ਜਿਹੜਾ ਹਰ ਰੋਜ਼ ਜਿਹੜਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਨਿਊਯਾਰਕ ਟਾਈਮ 12 ਵਜੇ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੁੰਨੇ ਜੀ ਦੁਪਹਿਰ ਦੇ। ਔਰ ਖਾਲਿਸਤਾਨ ਟਾਈਮ ਆ ਜਿਹੜਾ ਉਹ ਹੁੰਦਾ 9:30 ਵਜੇ। ਤੇ ਕਈ ਵਾਰੀ ਕੋਈ ਟੈਕਨੀਕਲ ਡਿਫਿਕਲਟੀ ਆ ਜਾਵੇ ਤਾਂ ਥੋੜਾ ਬਹੁਤਾ ਅੱਗੇ ਪਿੱਛੇ ਹੋ ਜਾਂਦਾ, ਪਰ ਇਹ ਲਾਈਵ ਪ੍ਰੋਗਰਾਮ ਆ ਜਿਹੜਾ ਰੋਜ਼ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆਉਂਦੇ ਆ। ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਕਿਸੇ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਕਰਨੀ ਹੋਵੇ ਤੇ ਜਰੂਰ ਤੁਸੀਂ ਸਾਨੂੰ ਇਹਨਾਂ ਨੰਬਰਾਂ ਦੇ ਉੱਤੇ ਹੀ ਮੈਸੇਜ ਜਿਹੜੇ ਤੁਹਾਡੇ ਸਕਰੀਨ ਤੇ ਨੇ ਉਹ ਕਰ ਸਕਦੇ ਹੋ, 514 476 8484, ਜਾਂ ਫਿਰ ਤੁਸੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ tv84.tv ਦੇ ਉੱਤੇ ਜਾਓ ਤੇ ਤੁਹਾਨੂੰ ਉੱਥੇ ਚੈਰਿਟੀ ਨੰਬਰ ਵਗੈਰਾ ਸਾਰਾ ਕੁਝ ਹੈਗਾ, ਤੇ ਉਹ ਵੀ ਸਾਨੂੰ ਜਿਹੜਾ ਤੁਹਾਡੇ ਦਸਵੰਧ ਦੀ ਵੀ ਲੋੜ ਆ, ਤਾਂ ਕਿ ਅਸੀਂ ਇਹ ਅਹਿਮ ਮੁੱਦੇ ਆ ਜਿਹੜੇ ਇਹਨਾਂ ਤੇ ਗੱਲ ਕਰਦੇ ਰਹੀਏ ਔਰ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕਰਦੇ ਰਹੀਏ। ਸੋ ਸਰਦਾਰ ਸਰਬਜੀਤ ਸਿੰਘ ਜੀ, ਬੜੀਆਂ ਅਹਿਮ ਗੱਲਾਂ ਤੁਸੀਂ ਦੱਸ ਰਹੇ ਹੋ, ਜਿਹੜੀਆਂ ਪਹਿਲਾਂ ਮੇਰਾ ਖਿਆਲ ਆ ਕਿ ਬਹੁਤ ਪਹਿਲਾਂ ਡਿਸਕਸ ਹੋਣੀਆਂ ਚਾਹੀਦੀਆਂ ਸੀ। ਆਪਾਂ ਲੇਟ ਹੋਏ ਆ, ਪਰ ਖੈਰ ਦੇਰ ਆਏ ਦਰੁਸਤ ਆਏ। ਸੋ ਸਰਵਾਈਵਲ ਦੀ ਜਿਹੜੀ ਆਪਾਂ ਗੱਲ ਕਰ ਰਹੇ ਆ, ਤੇ ਇਹ ਜਿਹੜਾ ਹੁਣ ਨਿਗਾਰ ਜਿਹੜਾ ਖਲਲ ਜਿਹਾ ਪੈਦਾ ਹੋਇਆ, ਮੈਂ ਇੱਕ ਹੋਰ ਅਹਿਮ ਮੁੱਦੇ ਵੱਲ ਜਿਹੜੀ ਆ ਉਹ ਨਿਗਾਹ ਪਵਾਉਣੀ ਚਾਹੁੰਦਾ ਤੁਹਾਡੀ ਵੀ ਤੇ ਦਰਸ਼ਕਾਂ ਦੀ। ਤੁਹਾਡਾ ਮੈਂ ਉੱਤੇ ਪੱਖ ਚੱਲਣਾ ਚਾਹੁੰਦਾ ਕਿ ਪਿਛਲੇ ਸਮੇਂ ਤੋਂ ਅਸੀਂ ਜਦੋਂ ਵੇਖਦੇ ਆ ਨਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਿਹੜਾ ਫਰਮਾਨ ਹੁੰਦਾ ਸੀ ਜਾਂ ਜਿਹੜਾ ਉੱਥੋਂ ਹੁਕਮ ਹੁੰਦਾ ਸੀ, ਉਹ ਹਰ ਸਿੱਖ ਲਈ ਕਾਨੂੰਨ ਵਾਂਗੂ ਹਰ ਸਿੱਖ ਆ ਜਿਹੜਾ ਉਹਨੂੰ ਲਾਗੂ ਕਰਦਾ ਸੀ ਆਪਣੇ ਉੱਤੇ। ਪਰ ਅੱਜ ਇੰਨਾ ਨਿਘਾਰ ਕਿਵੇਂ ਆ ਗਿਆ ਕਿ ਜਿਹੜੇ ਜਥੇਦਾਰ ਨੇ ਉਹ ਰਾਤੋਂ ਰਾਤ ਸਾਬਕਾ ਹੋ ਜਾਂਦੇ ਆ, ਤੇ ਉਹ ਵੀ ਫਿਰ ਉਸ ਤੋਂ ਬਾਅਦ ਅਦਾਲਤਾਂ ਦਾ ਸਹਾਰਾ ਤੱਕਣ ਲੱਗ ਪੈਂਦੇ ਆ। ਕਿੱਥੇ ਤਾਂ ਅਕਾਲ ਤਖਤ ਸਾਹਿਬ ਆ ਜਿਹੜਾ ਉਹ ਸਰਵਉੱਚ ਥਰੋਨ ਆਪਾਂ ਮੰਨਦੇ ਆ ਜਿਹੜਾ ਵਰਲਡ ਦਾ ਐਜ਼ ਏ ਸਿੱਖ, ਕਿ ਇਹ ਅਕਾਲ ਦਾ ਤਖਤ ਆ, ਇਹ ਤੋਂ ਉੱਤੇ ਕੁਝ ਨਹੀਂ। ਪਰ ਉੱਤੇ ਸੇਵਾ ਨਿਭਾਉਣ ਵਾਲਿਆਂ ਦੀ ਜਿਹੜੀ ਹਾਲਤ ਆ ਅੱਜ, ਇਹਦਾ ਜ਼ਿੰਮੇਵਾਰ ਕੌਣ ਆ? ਇਹਦੇ ਜ਼ਿੰਮੇਵਾਰ ਵੀ ਮੁੱਖ ਰੂਪ ਵਿੱਚ ਦਾਸ ਕਹੂਗਾ ਕਿ ਕੌਮ ਦਾ ਅਵੇਸਲਾ ਪਾਣਿਆ ਤੇ ਉਹ ਜਿਹੜਾ ਲੀਡਰਾਂ ਦਾ ਸਵਾਰਥ ਆ। ਬੀਤੇ ਸਮੇਂ ਦਾ ਇਤਿਹਾਸ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੰਮਨ ਆਏ ਸੀਗੇ ਅਦਾਲਤ ਵਿੱਚ ਪੇਸ਼ ਹੋਣ ਦੇ, ਤੇ ਉਹਨਾਂ ਨੇ ਸਪਸ਼ਟ ਜਵਾਬ ਦੇ ਦਿੱਤਾ ਸੀਗਾ। ਔਰ ਇਹ ਗੱਲ ਕਿਉਂਕਿ ਬਿਲਕੁਲ ਸਪਸ਼ਟ ਹੈ ਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਰਾਏ ਸਾਹਿਬ ਜੀ ਨੇ ਦਿੱਲੀ ਦੇ ਤਖਤ ਤੋਂ ਉੱਚਾ ਉਹ ਤਖਤ ਜੋ ਥੜਾ ਸਾਹਿਬ ਅੱਜ ਵੀ ਸੁਸ਼ੋਭਿਤ ਆ, ਉੱਥੇ ਉਹ ਬਣਾਇਆ ਸੀਗਾ ਕਿ ਇਹ ਸੁਪਰੀਮ ਤਖਤ ਆ। ਔਰ ਸਿੱਖ ਕੌਮ ਦਾ ਈਵਨ ਜਿਹੜੇ 4 ਬਾਕੀ ਪੰਥ ਪ੍ਰਵਾਨਿਤ ਤਖਤ ਆ, ਔਰ ਅਕਾਲ ਤਖਤ ਸਾਹਿਬ ਨੂੰ ਗੁਰੂ ਹਰਗੋਬਿੰਦ ਰਾਏ ਸਾਹਿਬ ਜੀ ਨੇ ਆਪ ਬਣਾਇਆ ਸੀਗਾ, ਇਹ ਸਰਵਉੱਚ ਸਥਾਨ ਆ। ਤੇ ਅੱਜ ਅਫਸੋਸ ਇਸ ਗੱਲ ਦਾ ਵੀ ਹੈ ਨਾ ਕਿ ਵੈਸੇ ਤਾਂ ਜਥੇਦਾਰ ਰਣਜੀਤ ਸਿੰਘ ਜੀ ਨੂੰ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਨਜਾਇਜ਼। ਉਸ ਤੋਂ ਬਾਅਦ ਜਿੰਨੀਆਂ ਵੀ ਨਿਯੁਕਤੀਆਂ ਹੋਈਆਂ ਔਰ ਜਿੰਨੀਆਂ ਵੀ ਬਰਖਾਸਤੀਆਂ ਹੋਈਆਂ ਸਾਰੀਆਂ ਨਜਾਇਜ਼ ਹੀ ਹੁੰਦੀਆਂ ਰਹੀਆਂ। ਤੇ ਔਰ ਜਦੋਂ ਰਿਮੋਟ ਕੰਟਰੋਲ ਦੇ ਨਾਲ ਤਖਤ ਸਾਹਿਬਾਨ ਦੇ ਜਥੇਦਾਰ ਚੱਲਣ ਲੱਗ ਪਏ ਔਰ ਇੱਕ ਪਰਿਵਾਰ ਇੱਕ ਪਾਰਟੀ ਦੇ ਰਿਮੋਟ ਕੰਟਰੋਲ ਤੇ ਚੱਲਦੇ ਹੋਏ ਫੈਸਲੇ ਕਰਨ ਲੱਗ ਪਏ ਔਰ ਕਈ ਵਾਰੀ ਸਿਧਾਂਤਹੀਣ ਫੈਸਲੇ ਕਰਦੇ ਰਹੇ। ਅਕਾਲ ਤਖਤ ਸਾਹਿਬ ਤੋਂ ਇੱਕ ਜਥੇਦਾਰ ਉਹ ਪੂਰਨ ਸਿੰਘ ਜੀ ਵੀ ਹੋਏ, ਉਹ ਮੱਧ ਪ੍ਰਦੇਸ਼ ਦੇ ਗੁਣਾ ਸ਼ਹਿਰ 'ਚ ਜਾ ਕੇ ਇੱਕ ਸੜਕ ਤੇ ਕਿਤੇ ਕੰਢੇ ਤੋਂ ਜੋ ਫੈਕਸ ਫੁਕਸ ਦੀ ਸਹੂਲਤ ਵਗੈਰਾ ਸੀ, ਉੱਥੋਂ ਹੀ ਬੀਬੀ ਜਗੀਰ ਸਿੰਘ ਜੀ ਨੂੰ ਪੰਥ ਚੋਂ ਖਾਰਜ ਕਰਨ ਦਾ ਜਾਂ ਹੋਰ ਇਹੋ ਜਿਹੇ ਫੈਸਲੇ ਕਰ ਦਿੱਤੇ ਜੋ ਕਿ ਪੰਥ ਦੀਆਂ ਪਰੰਪਰਾਵਾਂ ਤੋਂ ਬਿਲਕੁਲ ਉਲਟ ਸੀਗੇ। ਫਿਰ ਜਥੇਦਾਰ ਗੁਰਬਚਨ ਸਿੰਘ ਜੀ ਨੇ ਜੋ ਸਿਰਸੇ ਵਾਲੇ ਸਾਧ ਨੂੰ ਇਸ ਅਕਾਲੀ ਦਲ ਬਾਦਲ ਦੇ ਕਹਿਣ ਤੇ ਬਿਨਾਂ ਮੰਗੇ ਮੁਆਫੀ ਦੇ ਦਿੱਤੀ ਔਰ ਹੋਰ ਅਨੇਕਾਂ ਹੀ ਇਹੋ ਜਿਹੇ ਢਿੱਲ ਮੱਠ ਵਾਲੇ ਕੰਮ ਕਰਦੇ ਰਹੇ।
ਹੁਣ ਜਦੋਂ ਇਹ ਗਿਆਨੀ ਰਘਬੀਰ ਸਿੰਘ ਜੀ ਨੂੰ ਜਥੇਦਾਰ ਲਾਇਆ ਜਾਣਾ ਸੀਗਾ ਤਾਂ ਇਹਨਾਂ ਨੇ ਉਹਨਾਂ ਦੇ ਅੱਗੇ ਸ਼ਰਤ ਰੱਖ ਦਿੱਤੀ ਕਿ ਮੈਂ ਜਥੇਦਾਰੀ ਤਾਂ ਪ੍ਰਵਾਨ ਕਰੂੰਗਾ ਕਿ ਜੇ ਮੈਨੂੰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਵੀ ਨਿਯੁਕਤ ਕੀਤਾ ਜਾਵੇਗਾ। ਜਦ ਕਿ ਪੰਥ ਦੇ ਵਿੱਚ ਇਹ ਪਰੰਪਰਾ ਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਦੂਸਰੇ ਤਖਤ ਸਾਹਿਬਾਨ ਦੇ ਜਥੇਦਾਰ ਦੂਸਰਾ ਕੋਈ ਅਹੁਦਾ ਨਹੀਂ ਲੈਂਦੇ, ਉਹਨਾਂ ਦੇ ਕੋਲ ਇਹੀ ਅਹੁਦਾ ਹੁੰਦਾ। ਪਰ ਉਹਨਾਂ ਨੂੰ ਪਤਾ ਸੀਗਾ ਕਿ ਸ਼੍ਰੋਮਣੀ ਇਹ ਅਕਾਲੀ ਦਲ ਜਿਹੜਾ ਬਾਦਲ ਆ ਫਸਿਆ ਹੋਇਆ ਤੇ ਉਹਨਾਂ ਨੇ ਇਹ ਅਹੁਦਾ ਲਿਆ। ਹੁਣ ਦੇਖਣ ਵਾਲੀ ਚੀਜ਼ ਇਹ ਆ ਕਿ ਜਦੋਂ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਸੇਵਾ ਤੋਂ ਮੁਕਤ ਕੀਤਾ, ਜਿਹੜੇ ਦੋਸ਼ ਲਾ ਕੇ ਕੀਤਾ ਕਿ ਇਹ ਸੇਵਾ ਨਿਭਾਉਣ ਵਿੱਚ ਅਯੋਗ ਤੇ ਅਸਫਲ ਸਿੱਧ ਹੋਏ ਆ, ਉਹਦੇ ਬਾਵਜੂਦ ਵੀ ਉਹ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਆ। ਤੇ ਪਹਿਲੀ ਗੱਲ ਤੇ ਸ਼੍ਰੋਮਣੀ ਕਮੇਟੀ ਨੂੰ ਸਵਾਲ ਆ ਕਿ ਜੇ ਉਹ ਜਥੇਦਾਰ ਸਾਹਿਬ ਦੀ ਸੇਵਾ ਨਿਭਾਉਣ ਤੋਂ ਅਯੋਗ ਆ ਤੇ ਹੈੱਡ ਗ੍ਰੰਥੀ ਦੀ ਸੇਵਾ ਨਿਭਾਉਣ ਲਈ ਯੋਗ ਕਿਵੇਂ ਆ। ਔਰ ਦੂਸਰਾ ਇਹ ਕਿ ਜੇ ਐਡੀ ਮਹਾਨ ਸੰਸਥਾ ਦੇ ਜਥੇਦਾਰ ਬਣਾਏ ਗਏ ਆ ਤੇ ਜਦੋਂ ਉਹਨਾਂ ਤੇ ਇਹ ਦੋਸ਼ ਲਾਇਆ ਗਿਆ ਤੇ ਉਹ ਆਪਣੀ ਨੈਤਿਕ ਆਵਾਜ਼ ਨੂੰ ਹੀ ਪਛਾਣਦੇ ਹੋਏ ਜੋ ਹੈੱਡ ਗ੍ਰੰਥੀ ਦਾ ਅਹੁਦਾ ਉਹ ਆਪ ਤਿਆਗ ਦਿੰਦੇ। ਪਰ ਪੌਣੇ 2 ਸਾਲ ਦਾ ਸਮਾਂ ਰਹਿੰਦਾ ਆ ਉਹਨਾਂ ਦਾ, ਉਹਦੇ ਬਾਵਜੂਦ ਉਹ ਤਰਲੇ ਕਰਦੇ ਹੋਏ ਅਦਾਲਤ ਵਿੱਚ ਚਲੇ ਗਏ। ਫਿਰ ਬਾਅਦ ਵਿੱਚ ਸ਼ਾਇਦ ਉਹਨਾਂ ਨੂੰ ਇਹ ਸਮਝਾਇਆ ਗਿਆ ਹੋਊਗਾ ਜਾਂ ਉਹਨਾਂ ਦੇ ਮਨ ਵਿੱਚ ਇਹ ਖਿਆਲ ਆਇਆ ਹੋਵੇ ਕਿ ਹੋ ਸਕਦਾ ਕਿ ਅਹੁਦਾ ਤਾਂ ਇਹ 2 ਸਾਲ ਲਈ ਬਚਾ ਜਾਵਾਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬਹੁਤਾ ਵਧੀਆ ਉਹਨਾਂ ਦੇ ਨਾਂ ਨਾਲ ਅਧਿਆਇ ਨਹੀਂ ਜੁੜਨਾ ਤੇ ਉਹਨਾਂ ਨੇ ਵਾਪਸ ਲੈ ਲਿਆ। ਤੇ ਪਰ ਇਹਦੇ ਨਾਲ ਇਹ ਤੇ ਸਾਬਤ ਹੋ ਗਿਆ ਨਾ ਕਿ ਕੇਸ ਦਰਜ ਕਰਨ ਦੇ ਨਾਲ ਕਿ ਉਹ ਸੱਚਮੁੱਚ ਹੀ ਮਤਲਬ ਤਖਤੇ ਕੇ ਲਾਇਕ ਉਹਦੇ ਯੋਗ ਨਹੀਂ ਸੀ, ਕਿਉਂਕਿ ਮਨ ਵਿੱਚ ਇਹ ਭਾਵਨਾ ਆਈ ਹੀ ਕਿਉਂਕਿ ਉਹਨਾਂ ਨੇ ਅਦਾਲਤ ਵਿੱਚ ਜਾਣਾ ਆ। ਜੀ ਜੀ। ਸੋ ਜੇ ਇਹਨਾਂ ਸਾਰੀਆਂ ਗੱਲਾਂ ਦਾ ਆਪਾਂ ਹੱਲ ਲੱਭਣਾ ਹੋਵੇ, ਜੇ ਅੱਜ ਕਿਤੇ ਕੋਈ ਗੱਲ ਚੱਲਦੀ ਆ ਕਿ ਕਾਮਨ ਮਿਨੀਮਮ ਪ੍ਰੋਗਰਾਮ ਦੇ ਥੱਲੇ ਕੌਮ ਇਕੱਠੀ ਹੋਵੇ, ਤੇ ਅਕਾਲੀ ਦਲ ਅੰਮ੍ਰਿਤਸਰ ਤੁਹਾਡੇ ਹਿਸਾਬ ਮੁਤਾਬਕ ਉਹ ਕਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਹੋ ਸਕਦਾ ਜਿਹਦੇ ਅਧੀਨ ਜੇ ਕੋਈ ਕੱਲ ਨੂੰ, ਕਿਉਂਕਿ ਕੋਸ਼ਿਸ਼ਾਂ ਕਈ ਪਾਸਿਓਂ ਹੋ ਰਹੀਆਂ ਨੇ, ਜੇ ਕੋਈ ਕੱਲ ਨੂੰ ਸਿੱਖਾਂ ਦਾ ਸਾਂਝਾ ਪਲੇਟਫਾਰਮ ਬਣਦਾ ਕੋਈ, ਜਿਹਦੀ ਅੱਜ ਬਹੁਤ ਲੋੜ ਆ, ਕਿਉਂਕਿ ਇੰਨਾ ਮਾੜਾ ਟਾਈਮ ਸਿੱਖ ਰਾਜਨੀਤੀ ਦੇ ਵਿੱਚ ਕਦੀ ਵੀ ਨਹੀਂ ਆਇਆ ਜਿੰਨਾ ਹੁਣ ਚੱਲ ਰਿਹਾ। ਇਹਦੇ ਚੋਂ ਉਭਾਰ ਕਰਨ ਦੇ ਲਈ, ਇਹ ਚੋਂ ਬਾਹਰ ਆਉਣ ਦੇ ਲਈ ਜੇ ਕੋਈ ਕਾਮਨ ਮਿਨੀਮਮ ਪ੍ਰੋਗਰਾਮ ਹੋਣਾ ਚਾਹੀਦਾ ਤੇ ਉਹ ਕੀ ਹੋਣਾ ਚਾਹੀਦਾ ਤੁਹਾਡੇ ਹਿਸਾਬ ਨਾਲ? ਸਰਦਾਰ ਮਨਵੀਰ ਸਿੰਘ ਜੀ, ਪਹਿਲਾ ਆਨੰਦਪੁਰ ਸਾਹਿਬ ਦਾ ਮਤਾ ਸਰਦਾਰ ਕਪੂਰ ਸਿੰਘ ਜੀ ਨੇ ਲਿਖਿਆ ਸੀਗਾ। ਜਦੋਂ ਸੈਂਟਰ ਨੇ ਬਹੁਤ ਜ਼ਿਆਦਾ ਇਤਰਾਜ਼ ਕਰਨੇ ਸ਼ੁਰੂ ਕੀਤੇ ਤੇ ਉਦੋਂ ਐਡਵੋਕੇਟ ਸਰਜੀਤ ਸਿੰਘ ਬਰਨਾਲਾ ਜਾਂ ਹੋਰ ਉਹ ਕਾਨੂੰਨੀ ਮਾਹਰ ਉਹਨਾਂ ਨੇ ਨਰਮ ਕਰ ਦਿੱਤਾ ਸੀ। ਤੇ ਜਿਹੜਾ ਫਿਰ ਉਹ 1994 ਵਿੱਚ ਪ੍ਰੋਫੈਸਰ ਮਨਜੀਤ ਸਿੰਘ ਜੀ ਜਥੇਦਾਰ ਸੀਗੇ, ਜਦੋਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਥਾਪਨਾ ਅਕਾਲ ਤਖਤ ਸਾਹਿਬ ਤੋਂ ਕੀਤੀ ਸੀ, ਉਹ ਕਿਉਂਕਿ ਅੰਮ੍ਰਿਤਸਰ ਤੋਂ ਸਥਾਪਨਾ ਹੋਈ ਤਾਂ ਉਹ ਅੰਮ੍ਰਿਤਸਰ ਐਲਾਨਨਾਮੇ ਦੇ ਨਾਂ ਹੇਠ ਮੁੜ ਫੇਰ ਉਹੀ ਜੋ ਸਰਦਾਰ ਕਪੂਰ ਸਿੰਘ ਜੀ ਨੇ ਲਿਖਿਆ ਸੀਗਾ ਆਨੰਦਪੁਰ ਸਾਹਿਬ ਦਾ ਮਤਾ, ਉਹੀ ਅੰਮ੍ਰਿਤਸਰ ਐਲਾਨਨਾਮਾ ਕਾਮਨ ਮਿਨੀਮਮ ਪ੍ਰੋਗਰਾਮ ਦੇ ਰੂਪ ਵਿੱਚ ਆਉਣਾ ਚਾਹੀਦਾ ਆ। ਕਿਉਂਕਿ ਇਹ ਉਸ ਤੋਂ ਜਦੋਂ ਘੱਟ ਹੁੰਦਾ ਆ ਤਾਂ ਫਿਰ ਜੇ ਸਿਧਾਂਤ ਹੀ ਨਹੀਂ ਤਾਂ ਫਿਰ ਜਿਵੇਂ ਦਾਸ ਨੇ ਪਹਿਲਾਂ ਕਿਹਾ ਕਿ ਕੌਮ ਦੀ ਇੰਨੀ ਕੁਰਬਾਨੀਆਂ, ਕੌਮ ਦਾ ਇੰਨਾ ਨੁਕਸਾਨ, ਧੀਆਂ ਭੈਣਾਂ ਦੀ ਬੇਪਤੀ, ਕਰੋੜਾਂ ਅਰਬਾਂ ਦੀ ਪ੍ਰਾਪਰਟੀ ਦਾ ਨੁਕਸਾਨ, ਘਰਾਂ ਦੇ ਘਰ ਉੱਜੜ ਗਏ, ਜੇ ਉਸ ਤੋਂ ਬਾਅਦ ਵੀ ਸਿਰਫ ਸੱਤਾ ਪ੍ਰਾਪਤੀ ਦਾ ਹੀ ਕਾਮਨ ਮਿਨੀਮਮ ਪ੍ਰੋਗਰਾਮ ਹੋਵੇ ਤਾਂ ਫਿਰ ਮੇਰਾ ਖਿਆਲ ਹੈ ਕਿ ਉਹ ਕੋਈ ਬਹੁਤਾ ਕੌਮ ਲਈ ਜਾਂ ਇਤਿਹਾਸ ਦੇ ਲਈ ਵਿੱਚ ਆਪਣਾ ਅਸੀਂ ਬਹੁਤ ਵਧੀਆ ਰੋਲ ਨਹੀਂ ਨਿਭਾ ਸਕਦੇ। ਨਾ ਕੌਮ ਨਾਲ ਇਨਸਾਫ ਆ ਤੇ ਨਾ ਇਹ ਪੰਥ ਦੇ ਨਾਲ ਕੋਈ ਇਨਸਾਫ ਆ, ਨਾ ਆਪਣੀ ਆਤਮਾ ਦੇ ਨਾਲ ਕੋਈ ਇਨਸਾਫ ਆ। ਜੀ, ਸੋ ਤੁਸੀਂ ਥੋੜਾ ਜਿਹਾ ਉਹ ਕਰਨਾ ਚਾਹੋਗੇ, ਕੁਝ ਉਹਦੇ ਵਿੱਚੋਂ ਕੁਝ ਮੱਦਾਂ ਸ਼ੇਅਰ ਕਰਨੀਆਂ ਚਾਹੋਗੇ ਕਿ ਖਾਲਿਸਤਾਨ ਜਿਹੜੀਆਂ ਅੰਮ੍ਰਿਤਸਰ ਐਲਾਨਨਾਮੇ ਦੇ ਵਿੱਚੋਂ ਕਿ ਕਿਹੜਾ ਉਹ ਕਾਮਨ ਮਿਨੀਮਮ ਪ੍ਰੋਗਰਾਮ ਹੋ ਸਕਦਾ ਜਿਹਦੇ ਉੱਤੇ ਜਿਹੜਾ ਪੰਥ ਜੇ ਰਲ ਕੇ ਕੋਈ ਗੱਲ ਕਰਨੀ ਚਾਹੇ ਤਾਂ ਹੋ ਸਕਦੀ ਹੈ? ਸਰਦਾਰ ਸਾਹਿਬ, ਜੇ ਆਪਾਂ ਨੂੰ ਪਹਿਲਾਂ ਪਤਾ ਹੁੰਦਾ ਕਿ ਆਪਾਂ ਉਹਦੇ ਬਾਰੇ ਗੱਲ ਕਰਨੀ ਤੇ ਦਾਸ ਉਹਦਾ ਪ੍ਰਿੰਟ ਆਊਟ ਲੈ ਕੇ ਬੈਠ ਸਕਦਾ ਸੀਗਾ ਤੇ ਫਿਰ ਆਪਾਂ ਉਹਦੀ ਵਿਚਾਰ ਕਰ ਸਕਦੇ ਸੀ। ਉਹ ਅਚਾਨਕ ਕੋਈ ਗੱਲ ਕਰਦੇ ਕਿਉਂਕਿ ਦਾਸ ਇਹ ਸਮਝਦਾ ਹੈ ਕਿ ਮੀਡੀਆ ਬਹੁਤ ਮਹੱਤਵਪੂਰਨ ਰੋਲ ਨਿਭਾਉਂਦਾ ਆ ਕੌਮ ਦੇ ਵਿੱਚ ਅਵੇਅਰਨੈਸ ਪੈਦਾ ਕਰਨ ਲਈ। ਤੇ ਆਪਾਂ ਕੋਈ ਵੀ ਇਹੋ ਜਿਹੀ ਕੱਚੀ ਗੱਲ ਕਰੀਏ ਜਿਹਦੇ ਨਾਲ ਪ੍ਰੋਗਰਾਮ ਦੇ ਉੱਤੇ ਸਵਾਲ ਉੱਠੇ ਜਾਂ ਕੌਮ ਦੇ ਪ੍ਰਤੀ ਸਵਾਲ ਉੱਠੇ ਤੇ ਉਹ ਫਿਰ ਬਹੁਤਾ ਸੋਭਨੀਕ ਨਹੀਂ ਹੋਵੇਗਾ।
ਜੇ ਆਪਾਂ ਕੋਈ ਹੋਰ ਪ੍ਰੋਗਰਾਮ ਰੱਖ ਕੇ ਜਿਹਦੇ ਵਿੱਚ ਪਤਾ ਹੋਵੇ ਆਪਾਂ ਉਹਦੇ ਬਾਰੇ ਗੱਲ ਕਰਨੀ ਆ, ਫਿਰ ਆਪਾਂ ਉਹ ਪ੍ਰਿੰਟ ਆਊਟ ਲੈ ਕੇ ਗੱਲ ਕਰ ਸਕਦੇ ਆ। ਇਹ ਬਹੁਤ ਵਾਰੀ ਬਿਲਕੁਲ ਦਾਸ ਜੀ, ਨੇ ਵੇਖਿਆ ਵਾਜਬ। ਕਿ ਪ੍ਰੋਗਰਾਮ ਹੁੰਦੇ ਆ ਤੇ ਕਈ ਵਾਰੀ ਕੋਈ ਇਹੋ ਜੀ ਗੱਲ ਕਹਿ ਦਿੱਤੀ ਜਾਂਦੀ ਆ ਉਹ ਮਜ਼ਾਕ ਦਾ ਪਾਤਰ ਬਣੇ, ਇਹ ਫਿਰ ਸਾਡੇ ਲਈ ਬਹੁਤਾ ਸੋਭਨੀਕ ਨਹੀਂ ਹੋਵੇਗਾ। ਬਿਲਕੁਲ ਵਾਜਬ ਗੱਲ ਆ ਜੀ ਤੁਹਾਡੀ, ਕਿਉਂਕਿ ਮੈਂ ਵੀ ਤੁਹਾਨੂੰ ਜਿਹੜਾ ਲਾਸਟ ਮਿੰਟ ਤੇ ਹੀ ਆਪਣੀ ਗੱਲ ਹੋਈ ਆ ਤੇ ਤਾਂ ਆਪਾਂ ਪ੍ਰੋਗਰਾਮ ਕਰ ਰਹੇ ਆ ਤੇ ਤੁਹਾਨੂੰ ਮੈਂ ਬਿਲਕੁਲ ਸਮਾਂ ਨਹੀਂ, ਇਹ ਗੱਲ ਬਿਲਕੁਲ ਠੀਕ ਆ ਤੁਹਾਡੀ ਤੇ ਵਾਜਬ ਵੀ ਆ ਕਿ ਆਪਾਂ ਇਹਦੇ ਉੱਤੇ ਦੁਬਾਰਾ ਵੀ ਗੱਲ ਜਿਹੜੀ ਆ ਉਹ ਕਰ ਸਕਦੇ ਆ। ਅਸੀਂ ਕੋਸ਼ਿਸ਼ ਕਰਾਂਗੇ ਕੋਈ ਹੋਰ ਵੀ ਜੇ ਸਿੱਖ ਕੌਮ ਦੇ ਨੁਮਾਇੰਦੇ ਇਸ ਉੱਤੇ ਗੱਲ ਕਰਨ ਤਾਂ ਆਪਾਂ ਪੈਨਲ ਡਿਸਕਸ਼ਨ ਵੀ ਕਰ ਸਕਦੇ ਆ, ਕਿਉਂਕਿ ਸਮਾਂ ਇਸ ਚੀਜ਼ ਦੀ ਮੰਗ ਕਰਦਾ। ਭਾਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਮੈਂ ਪਹਿਲਾਂ ਵੀ ਦੱਸਿਆ ਕਿ ਹਮੇਸ਼ਾ ਤੋਂ ਇਹ ਸਟੈਂਡ ਰਿਹਾ ਕਿ ਅਸੀਂ ਖਾਲਿਸਤਾਨ ਤੋਂ ਘੱਟ ਗੱਲ ਨਹੀਂ ਕਰਨੀ, ਬਟ ਫੇਰ ਵੀ ਜੇ ਕੋਈ ਪਹਿਲਾਂ ਮੈਂ ਮਾਨ ਸਾਹਿਬ ਦੀ ਵੀ ਇੰਟਰਵਿਊ ਕੀਤੀ ਸੀ ਇੱਕ ਵਾਰੀ, ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਖਾਲਿਸਤਾਨ ਦੀ ਗੱਲ ਨਹੀਂ ਛੱਡਣੀ ਤੇ ਜੇ ਐਸੇ ਰੂਪ ਦੇ ਵਿੱਚ ਸਾਡੇ ਨਾਲ ਕੋਈ ਬਹਿਣਾ ਚਾਹੁੰਦਾ ਤਾਂ ਮੋਸਟ ਵੈਲਕਮ ਆ। ਜੇ ਕੋਈ ਨਹੀਂ ਵੀ ਕਰਨਾ ਚਾਹੁੰਦਾ, ਯੂਨਾਈਟਿਡ ਅਕਾਲੀ ਦਲ ਨਾਲ ਵੀ ਸਾਂਝ ਰਹੀ ਆ, ਬਹੁਜਨ ਸਮਾਜ ਪਾਰਟੀ ਨਾਲ ਵੀ ਮੇਰਾ ਖਿਆਲ ਆ ਰਹੀ ਆ, ਜਾਂ ਹੋਰ ਮੂਲ ਨਿਵਾਸੀ ਜਿਹੜੀਆਂ ਹੋਰ ਧਰਾਵਾਂ ਨੇ ਉਹਨਾਂ ਦੇ ਨਾਲ ਵੀ ਇਨ ਟੱਚ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ। ਸੋ ਉਹਨਾਂ ਦਾ ਹਮੇਸ਼ਾ ਇਹ ਸਟੈਂਡ ਰਿਹਾ ਕਿ ਅਸੀਂ ਖਾਲਿਸਤਾਨ ਦੀ ਗੱਲ ਨਹੀਂ ਛੱਡਣੀ। ਪਰ ਜੇ ਕੋਈ ਹੋਰ ਕਿਸੇ ਕਾਮਨ ਮਿਨੀਮਮ ਪ੍ਰੋਗਰਾਮ ਦੇ ਉੱਤੇ ਸਾਨੂੰ ਇਹ ਕਹਿ ਕੇ ਕਵੇ ਕਿ ਤੁਸੀਂ ਖਾਲਿਸਤਾਨ ਦੀ ਗੱਲ ਛੱਡ ਦਿਓ ਤੇ ਫੇਰ ਤੁਸੀਂ ਆਪਾਂ ਆਹ ਨਵਾਂ ਪ੍ਰੋਗਰਾਮ ਬਣਾ ਲੈਂਦੇ ਆ, ਉਹ ਉਹਨਾਂ ਨੇ ਕਦੀ ਮਨਜ਼ੂਰ ਨਹੀਂ ਕੀਤਾ। ਸੋ ਯੂਕੇ ਦੇ ਹਵਾਲੇ ਦੇ ਨਾਲ ਸਰਦਾਰ ਸਾਹਿਬ ਜੇ ਗੱਲ ਕਰਨੀ ਹੋਵੇ ਤਾਂ ਅਕਾਲੀ ਦਲ ਅੰਮ੍ਰਿਤਸਰ ਦੀਆਂ ਕਿਹੜੀਆਂ-ਕਿਹੜੀਆਂ ਗਤੀਵਿਧੀਆਂ ਨੇ ਯੂਕੇ ਦੇ ਵਿੱਚ, ਕਿਸ ਤਰ੍ਹਾਂ ਤੁਸੀਂ ਪਾਰਟੀ ਨੂੰ ਚਲਾ ਰਹੇ ਹੋ? ਸਰਦਾਰ ਸਾਹਿਬ ਉਹ ਕੋਵਿਡ ਦਾ ਟਾਈਮ ਆਉਣ ਤੇ ਥੋੜਾ ਗਤੀਵਿਧੀਆਂ ਤਕਰੀਬਨ ਹਰੇਕ ਪਾਰਟੀ ਦੀਆਂ ਬਾਹਰਲੇ ਦੇਸ਼ਾਂ 'ਚ ਖਾਸ ਕਰਕੇ ਰੁਕੀਆਂ ਸੀ। ਉਸ ਤੋਂ ਪਹਿਲਾਂ ਤੇ ਬਹੁਤ ਚੜ੍ਹਦੀ ਕਲਾ ਦੇ ਨਾਲ ਚਲਾਇਆ ਜਾ ਰਿਹਾ ਸੀਗਾ ਪ੍ਰੋਗਰਾਮ। ਤੇ ਦੂਸਰਾ ਹੁਣ ਕੋਵਿਡ ਤੋਂ ਬਾਅਦ ਦਾ ਜਦੋਂ ਟਾਈਮ ਆਇਆ ਤੇ ਸਾਡੀ ਪਾਰਟੀ ਦੇ ਯੂਥ ਵਿੰਗ ਦੇ ਉਹ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਹੇ ਤੇ ਬਾਅਦ ਵਿੱਚ ਸੀਨੀਅਰ ਵਿੱਚ ਮੁੱਖ ਬੁਲਾਰੇ ਵਜੋਂ ਨਿਯੁਕਤ ਕੀਤਾ ਗਿਆ ਸੀ ਭਾਈ ਅਵਤਾਰ ਸਿੰਘ ਖੰਡਾ ਨੂੰ। ਤੇ ਉਹਨਾਂ ਦੀ ਉਹ ਬੇਵਕਤੀ ਸ਼ਹਾਦਤ ਦੇ ਨਾਲ ਪਾਰਟੀ ਨੂੰ ਬਹੁਤ ਸੈਟਬੈਕ ਲੱਗੀ। ਪਰ ਇਸ ਦੇ ਬਾਵਜੂਦ 15 ਜੂਨ ਨੂੰ ਹੀ ਅਸੀਂ ਲੂਟਨ ਸ਼ਹਿਰ ਹੈ ਇੰਗਲੈਂਡ ਦਾ, ਉੱਥੇ ਗੁਰਦੁਆਰਾ ਸਾਹਿਬ ਵਿੱਚ ਨਿੱਜਰ ਸਾਹਿਬ ਤੇ ਭਾਈ ਅਵਤਾਰ ਸਿੰਘ ਖੰਡਾ ਤੇ ਜੂਨ 84 ਦੇ ਸਮੂਹ ਸ਼ਹੀਦਾਂ ਦੀ ਨੂੰ ਸਮਰਪਿਤ ਪ੍ਰੋਗਰਾਮ ਸੀਗਾ। ਤੇ ਉਸ ਤੋਂ ਇੱਕ ਦਿਨ ਪਹਿਲਾਂ ਭਾਈ ਰਾਮ ਸਿੰਘ ਜੀ ਜੋ ਦਮਦਮੀ ਟਕਸਾਲ ਸੰਗਰਾਮਾਂ ਨਾਲ ਸੰਬੰਧਿਤ ਉਹ ਆਏ ਸੀ ਤੇ ਚੱਲਦਾ ਵਹੀਰ ਉਹਦੇ ਅਧੀਨ ਉੱਥੇ ਵਹੀਰ ਕੱਢੀ ਗਈ ਸੀਗੀ। ਤੇ ਇਸੇ ਪ੍ਰਕਾਰ ਜੋ ਵੀ ਇੰਗਲੈਂਡ ਦੇ ਵਿੱਚ ਕੋਈ ਪੰਥਕ ਪ੍ਰੋਗਰਾਮ ਹੁੰਦੇ ਆ, ਸਾਰੇ ਪੰਥਕ ਪ੍ਰੋਗਰਾਮਾਂ ਦੇ ਵਿੱਚ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਸ਼ਾਮਿਲ ਹੁੰਦੇ ਆ। ਸਾਰੇ ਜਿੰਨੇ ਵੀ ਇੱਥੇ ਦੀਆਂ ਪੰਥਕ ਜਥੇਬੰਦੀਆਂ ਉਹਨਾਂ ਦੇ ਨਾਲ ਸਹਿਯੋਗ ਕਰਦੇ ਹੋਏ ਅੱਗੇ ਚੱਲਣ ਲਈ ਵਚਨਬੱਧ ਜੀ। ਸੋ ਹੋਰ ਜੇ ਆਪਾਂ ਗੱਲ ਕਰਨੀ ਹੋਵੇ, ਸਰਦਾਰ ਅਵਤਾਰ ਸਿੰਘ ਖੰਡਾ ਉਹਨਾਂ ਦੀ ਤੁਸੀਂ ਗੱਲ ਕੀਤੀ ਆ, ਉਹਨਾਂ ਦਾ ਕੇਸ ਆ ਜਿਹੜਾ ਉਹ ਕਿੱਥੇ ਤੱਕ ਪਹੁੰਚਿਆ ਅੱਗੇ? ਕਿਉਂਕਿ ਕੱਲ ਹੀ ਮੈਂ ਦੇਖ ਰਿਹਾ ਸੀ ਦ ਗਾਰਡੀਅਨ ਦੇ ਵਿੱਚ ਇੱਕ ਨਵੀਂ ਰਿਪੋਰਟ ਆਈ ਹੈ ਜਿਹਦੇ 'ਚ ਖੁਲਾਸਾ ਹੋਇਆ ਕਿ ਉਹਨਾਂ ਦੀ ਆਟੋਪਸੀ ਰਿਪੋਰਟ ਤੋਂ ਕਿਸੇ ਜਿਹੜਾ ਉਹਨਾਂ ਨੂੰ ਕਿਸੇ ਸੂਤਰ ਨੇ ਦੱਸਿਆ ਕਿ ਉਹਨਾਂ ਨੂੰ ਜਿਹੜਾ ਪੋਇਜ਼ਨਡ ਕੀਤਾ ਹੋ ਸਕਦਾ। ਤੁਹਾਨੂੰ ਇਹਦੀ ਜਾਣਕਾਰੀ ਹੈ? ਕਿਉਂਕਿ ਇਹ ਅੱਜ ਹੀ ਫਲੈਸ਼ ਹੋਈ ਹੈ ਨਿਊਜ਼। ਹਾਂਜੀ, ਇਹ ਅਸਲ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨਾਂ ਦੇ ਸ਼ਹਾਦਤ ਤੋਂ ਬਾਅਦ ਤੋਂ ਲੈ ਕੇ ਉਹ ਜੋ ਖਿਲਾਫ ਪੈਦਾ ਹੋ ਗਿਆ ਸੀਗਾ, ਕੋਈ ਵੀ ਇਸ ਬਾਰੇ ਸਰਕਾਰੀ ਧਿਰ ਖੁੱਲ ਕੇ ਗੱਲ ਕਰਨ ਲਈ ਤਿਆਰ ਹੀ ਨਹੀਂ ਸੀ, ਨਾ ਹੀ ਕੋਈ ਸੁਣਨ ਲਈ ਤਿਆਰ ਸੀਗੇ। ਕੋਈ ਨਾ ਕੋਈ ਜਿਵੇਂ ਆਪਾਂ ਲਾਲ ਫੀਤਾਸ਼ਾਹੀ ਲਫ਼ਜ਼ ਵਰਤ ਲੈਂਦੇ ਆ ਕਿ ਉਹ ਇੱਧਰ ਉੱਧਰ ਟਾਲ ਮਟੋਲ ਸਾਰਾ ਚੱਲਦਾ ਆ ਰਿਹਾ ਸੀਗਾ। ਇਹੀ ਇੱਕ ਮਾੜਾ ਜਿਹਾ ਉਮੀਦ ਦੀ ਕਿਰਨ ਵਜੋਂ ਜਾਗਿਆ ਕਿ ਸ਼ਾਇਦ ਇਹ ਹੁਣ ਇੰਕਸ਼ਾਫ ਹੋਇਆ, ਸ਼ਾਇਦ ਹੁਣ ਇਸ ਇੰਕਸ਼ਾਫ ਨੂੰ ਲੈ ਕੇ ਅਸੀਂ ਤੇ ਜੋ ਇੰਗਲੈਂਡ ਦੀਆਂ ਹੋਰ ਪੰਥਕ ਜਥੇਬੰਦੀਆਂ ਤੇ ਉਹ ਅੱਗੇ ਚੱਲਾਂਗੇ, ਇਹਦੇ ਤੇ ਹੋਰ ਡੂੰਘੀ ਕੋਈ ਜਾਂਚ ਕਰਾਉਣ ਦੀ ਮੰਗ ਕਰਾਂਗੇ। ਤੇ ਉਹ 2023 ਦੇ 15 ਜੂਨ 2023 ਤੋਂ ਲੈ ਕੇ ਇੱਕ ਤਰ੍ਹਾਂ ਦੇ ਨਾਲ ਸਾਨੂੰ ਸਾਰੇ ਪਾਸਿਆਂ ਤੋਂ ਟਾਲ ਮਟੋਲ ਨਹੀਂ ਇਸ ਤੋਂ ਪਹਿਲਾਂ ਸੁਣਨ ਨੂੰ ਮਿਲ ਰਿਹਾ ਸੀ। ਪਰਮਾਤਮਾ ਨੇ ਸ਼ਾਇਦ ਕੋਈ ਸਾਡੇ ਲਈ ਇਹ ਰਾਹ ਕੱਢਿਆ ਕਿ ਇਹਦੇ ਆਧਾਰ ਤੇ ਅਸੀਂ ਅੱਗੇ ਵੱਧ ਸਕੀਏ ਜੀ। ਸੋ ਸਮਾਂ ਆਪਣਾ ਲਗਭਗ ਸਮਾਪਤੀ ਵੱਲ ਆ, ਉੱਪਰ ਹੋ ਗਿਆ ਕਿਉਂਕਿ ਲੇਟ ਸ਼ੁਰੂ ਕੀਤਾ ਸੀ। ਤੇ ਫਿਰ ਵੀ ਲਾਸਟ 1-2 ਮਿੰਟ ਦੇ ਵਿੱਚ ਤੁਸੀਂ ਕੋਈ ਮੈਸੇਜ ਜਿਹੜਾ ਸੰਗਤ ਦੇ ਨਾਂ, ਪੰਥ ਦੇ ਨਾਂ ਦੇਣਾ ਚਾਹੁੰਦੇ ਹੋ ਤਾਂ ਗੋ ਹੈਡ।
ਜਾਂ ਕੋਈ ਐਸੀ ਗੱਲ ਜਿਹੜੀ ਮੈਂ ਕਰਨੋਂ ਰਹਿ ਗਿਆ ਹੋਵਾਂ ਤਾਂ ਤੁਸੀਂ ਕੋਈ ਸਾਂਝੀ ਕਰਨੀ ਹੋਵੇ ਆਪਣੇ ਵੱਲੋਂ ਤਾਂ ਜ਼ਰੂਰ ਕਰ ਸਕਦੇ ਹੋ। ਨਹੀਂ ਜੀ, ਆਪ ਜੀ ਨੇ ਸਾਰਾ ਬਹੁਤ ਵਧੀਆ ਪ੍ਰੋਗਰਾਮ ਕੀਤਾ। ਦਾਸ ਦੀ ਤਾਂ ਇਹੀ ਬਾਰ-ਬਾਰ ਸੰਗਤ ਨੂੰ ਬੇਨਤੀ ਹੈ ਕਿ ਪੰਥ ਦੇ ਵਿੱਚ ਇੰਨੀਆਂ ਜੋ ਕੁਰਬਾਨੀਆਂ ਹੋਈਆਂ, ਤੋਂ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਜਦੋਂ ਇਸ ਪੰਥ ਦੇ ਵਿੱਚ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਦਾ ਸੁਨੇਹਾ ਦਿੱਤਾ, ਤੇ ਉਸ ਆਵਾਜ਼ ਨੂੰ ਆਪਾਂ ਨੂੰ ਲਗਾਤਾਰ ਬੁਲੰਦ ਕਰਦੇ ਰਹਿਣਾ ਚਾਹੀਦਾ। ਜਿੱਥੇ ਵੀ ਕਿਤੇ ਜ਼ੁਲਮ ਹੁੰਦਾ, ਬੇਇਨਸਾਫੀ ਹੁੰਦੀ, ਉਹਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਅੱਜ ਤੱਕ ਦੇ ਸਮੂਹ ਸ਼ਹੀਦ, ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ, ਉਹਨਾਂ ਦੇ ਸਿਧਾਂਤ ਔਰ ਉਹਨਾਂ ਨੇ ਕਿਸ ਮਕਸਦ ਲਈ ਸ਼ਹਾਦਤਾਂ ਦਿੱਤੀਆਂ, ਉਹਨੂੰ ਹਮੇਸ਼ਾ ਹੀ ਮਨ ਵਿੱਚ ਰੱਖਣਾ ਚਾਹੀਦਾ। ਤੇ ਦੁਨਿਆਵੀ ਤੌਰ ਤੇ ਆਪਾਂ ਨੂੰ ਪਦਾਰਥਵਾਦ, ਠੀਕ ਹੈ, ਗੁਜ਼ਰਾਨ ਕਰਨ ਲਈ ਸਾਨੂੰ ਆਪਣੇ ਚਾਹੀਦਾ ਹੁੰਦਾ ਸਾਰਾ ਕੁਝ, ਪਰ ਜੋ ਗੁਰੂ ਸਾਹਿਬਾਨ ਦੇ ਸਿਧਾਂਤ ਆ ਉਹਨਾਂ ਨੂੰ ਪ੍ਰਮੁੱਖਤਾ ਰੱਖਣੀ ਚਾਹੀਦੀ ਆ। ਕਦੀ ਵੀ ਕੋਈ ਐਸਾ ਕਾਰਜ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਪੰਥ ਨੂੰ ਢਾਹ ਲੱਗਦੀ ਹੋਵੇ। ਤੇ ਨਹੀਂ ਤਾਂ ਤੁਸੀਂ ਵੇਖ ਹੀ ਸਕਦੇ ਹੋ ਕਿ ਇਹ ਕਰੋੜਾਂ ਅਰਬਾਂ ਪਤੀ ਜਿਨ੍ਹਾਂ ਨੇ ਇੰਨਾ ਸੱਤਾ ਦਾ ਸੁੱਖ ਮਾਣਿਆ, ਤੇ ਅੱਜ ਕਿਵੇਂ ਉਹਨਾਂ ਉਸ ਅਕਾਲੀ ਦਲ ਦਾ ਕੀ ਹਾਲ ਆ। ਇਸ ਤੋਂ ਸਬਕ ਸਿੱਖਦੇ ਹੋਏ ਹਮੇਸ਼ਾ ਹੀ, ਭਾਵੇਂ ਥੋੜਾ ਹੀ ਕਾਰਜ ਹੋ ਸਕੇ, ਪਰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਵਿਚਰਨਾ ਚਾਹੀਦਾ ਔਰ ਪੰਥ ਦੀ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ। ਔਰ ਆਪਣਾ ਫਰਜ਼ ਪਛਾਣ ਕੇ, ਜਿਵੇਂ ਦਾਸ ਨੇ ਪਹਿਲਾਂ ਕਿਹਾ ਕਿ ਕੌਮ ਆਪਣਾ ਫਰਜ਼ ਪਛਾਣ ਕੇ ਜ਼ਰੂਰ ਆਉਣ ਵਾਲੇ ਸਮੇਂ ਲਈ ਆਪਣਾ ਭਵਿੱਖ ਤੈਅ ਕਰੇ। ਜੀ, ਸੋ ਬਹੁਤ ਬਹੁਤ ਧੰਨਵਾਦ ਸਰਦਾਰ ਸਰਬਜੀਤ ਸਿੰਘ ਜੀ, ਤੁਸੀਂ ਜਿਹੜਾ ਲਾਸਟ ਮਿੰਟ ਤੇ ਸਾਡੀ ਰਿਕੁਐਸਟ ਨੂੰ ਮੰਨਿਆ, ਸਾਡੇ ਨਾਲ ਜੁੜੇ ਹੋ ਔਰ ਬੜੇ ਚੰਗੇ ਢੰਗ ਦੇ ਨਾਲ ਤੁਸੀਂ ਇਸ ਸਾਰੀ ਗੱਲਬਾਤ ਨੂੰ ਜਿਹੜਾ ਉਹ ਸ਼ਬਦਾਂ ਦੇ ਵਿੱਚ ਪਰੋਇਆ। ਔਰ ਮੈਂ ਆਪਣੇ ਸਰੋਤਿਆਂ ਦਾ, ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ। ਤੁਸੀਂ ਪ੍ਰੋਗਰਾਮ ਨੂੰ ਪਿਆਰ ਦਿੰਦੇ ਹੋ ਔਰ ਅੱਜ ਜਿਹੜਾ ਇੱਕ ਵਾਰ ਫੇਰ ਥੋੜਾ ਜਿਹਾ ਲੇਟ ਜੁੜਨ ਦੇ ਲਈ ਮੈਂ ਇੱਕ ਵਾਰ ਫੇਰ ਮਾਫੀ ਚਾਹੁੰਦਾ ਤੇ ਆਸ ਕਰਦਾ ਮਾਫ ਕਰੋਗੇ, ਕਿਉਂਕਿ ਪ੍ਰੋਗਰਾਮ ਜਿਹੜਾ ਸਾਡਾ ਜੇ ਅਸੀਂ ਸ਼ੁਰੂ ਹੀ ਕੀਤਾ, ਦੂਜੇ ਮਹੀਨੇ 'ਚ ਅਸੀਂ ਐਂਟਰ ਹੋਏ ਹਾਂ। 4 ਜੂਨ ਤੋਂ ਇਹ ਪ੍ਰੋਗਰਾਮ ਜਿਹੜਾ ਰੋਜ਼ਾਨਾ ਦਾ ਸ਼ੁਰੂ ਕੀਤਾ। ਸੋ ਥੋੜ੍ਹੀਆਂ ਜਿਹੀਆਂ ਟੈਕਨੀਕਲ ਡਿਫੀਕਲਟੀਜ਼ ਨੇ ਜਿਹੜੀਆਂ ਅਸੀਂ ਹੌਲੀ ਹੌਲੀ ਸੋਲਵ ਕਰ ਰਹੇ ਹਾਂ, ਤੇ ਬਹੁਤ ਜਲਦ ਇਹਨੂੰ ਮਤਲਬ ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਈ ਵੀ ਜਿਹੜੀ ਆ ਗਲਤੀ ਨਾ ਹੋਵੇ ਪ੍ਰੋਗਰਾਮ ਦੇ ਵਿੱਚ, ਤੇ ਤੁਹਾਡਾ ਸਾਡਾ ਸਾਥ ਜਿਹੜਾ ਲੰਮੇ ਸਮੇਂ ਤੱਕ ਬਣਿਆ ਰਹੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਸੋ ਇੱਕ ਵਾਰ ਮੈਂ ਫੇਰ ਬੇਨਤੀ ਕਰਨੀ ਚਾਹੁੰਦਾ, ਪ੍ਰੋਗਰਾਮ ਨੂੰ ਤੁਸੀਂ ਜੇ ਚੱਲਦਾ ਦੇਖਣਾ ਚਾਹੁੰਦੇ ਹੋ, ਤੁਸੀਂ ਆਪਣੇ ਬਿਜ਼ਨਸ ਦੀ ਐਡ ਵੀ ਸਾਡੇ ਨਾਲ ਕਰ ਸਕਦੇ ਹੋ। ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਿਹੜੇ ਸਕਰੀਨ ਤੇ ਉੱਤੇ ਨੇ, 514 476 84 84। ਤੇ ਉਹਦੇ ਨਾਲ ਨਾਲ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਅਕਾਲ ਇੰਟਰਪ੍ਰੀਟਰ ਸਰਵਿਸਿਜ਼, ਇਹ ਜਿਹੜੀ ਆ ਫਰਮ ਹੈ ਜੀ, ਜਿਹੜੀ ਤੁਹਾਨੂੰ ਜੇ ਕੋਈ ਕਿਸੇ ਵੀ ਤੁਹਾਡੇ ਜਾਣ ਪਛਾਣ ਦੇ ਵਿੱਚ ਰਿਫਿਊਜੀ ਕੇਸ ਕੈਨੇਡਾ ਦੇ ਵਿੱਚ ਕਰਨਾ ਕਿਸੇ ਵੀ ਹਿੱਸੇ ਦੇ ਵਿੱਚ, ਤੇ ਉਹਦੇ ਵਿੱਚ ਪੇਪਰ ਵਰਕ ਜਿਹੜਾ ਤੁਹਾਡਾ, ਉਹਨੂੰ ਜੇ ਤੁਸੀਂ ਨਹੀਂ ਅੰਗਰੇਜ਼ੀ ਸਮਝਦੇ ਤਾਂ ਟਰਾਂਸਲੇਟ ਕਰਨ ਦੇ ਵਿੱਚ ਤੁਹਾਡੀ ਜਿਹੜੀ ਆ ਉਹ ਮਦਦ ਕਰ ਸਕਦੇ ਨੇ। ਇਹਨਾਂ ਦੇ ਨੰਬਰ ਨੇ ਜੀ 514 770 74 65। ਸੋ ਪੋਲੀਟੀਕਲ ਅਸਾਈਲਮ ਦੇ ਲਈ ਜਿਹੜਾ ਇਹ ਤੁਹਾਡੀ ਹੈਲਪ ਕਰ ਸਕਦੇ ਨੇ ਪੇਪਰ ਵਰਕ ਫਿਲ ਕਰਨ ਦੇ ਵਿੱਚ। ਔਰ ਉਹਦੇ ਨਾਲ ਨਾਲ ਕੋਈ ਕਿਸੇ ਨੇ ਆਪਣੀ ਹੋਰ ਐਪਲੀਕੇਸ਼ਨ ਪਾਸਪੋਰਟ ਦੀ, ਸਿਟੀਜ਼ਨਸ਼ਿਪ ਦੀ ਜਾਂ PR ਦੀ ਕੋਈ ਫਿਲ ਕਰਵਾਉਣੀ ਹੋਵੇ, ਉਹਦੇ 'ਚ ਮਦਦ ਲੈਣੀ ਹੋਵੇ, ਐਜ਼ ਇੰਟਰਪ੍ਰੀਟਰ ਇਹ ਫਰਮ ਤੁਹਾਡੀ ਜਿਹੜੀ ਅਕਾਲ ਇੰਟਰਪ੍ਰੀਟਰ ਸਰਵਿਸਿਜ਼, ਇਹਨਾਂ ਨੂੰ ਜ਼ਰੂਰ ਯਾਦ ਕਰੋ ਤੇ ਇਹ ਤੁਹਾਡੀ ਸੇਵਾ ਦੇ ਲਈ ਵਚਨਬੱਧ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਦਾਂ ਹੀ। ਸਰਦਾਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ, ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਉਹ ਇਹ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿੱਥੇ ਜਿੱਥੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਤਾਂ ਕਿ ਇਹ ਵਡਮੁੱਲੀ ਜਾਣਕਾਰੀ ਹੈ ਜਿਹੜੀ ਇਹ ਹੋਰ ਵੀ ਜਿਹੜੀ ਆ ਦਰਸ਼ਕਾਂ ਤੱਕ, ਸਰੋਤਿਆਂ ਤੱਕ ਪਹੁੰਚ ਸਕੇ। ਸੋ ਕੱਲ ਨੂੰ ਇੱਕ ਨਵੇਂ ਮਹਿਮਾਨ ਦੇ ਨਾਲ ਫੇਰ ਇਸੇ ਵਕਤ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਤਬ ਤੱਕ ਦੇ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।